ਦੁਨੀਆ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਤਿਗੁਰੂ ਜੀ, ਪਾਵਨ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਦਮ ਅਤੇ ਆਲਸ ਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਕਿ ਜਿਹੜਾ ਮਨੁੱਖ ਜੀਵਨ ਦੇ ਅੰਦਰ ਉਦਮ ਕਰਦਾ ਹੈ ਉਸ ਨੂੰ ਆਲਸ ਦਾ ਤਿਆਗ ਕਰਨਾ ਪੈਂਦਾ, ਤੇ ਜਿਹੜਾ ਮਨੁੱਖ ਸਾਧ ਸੰਗਤ ਜੀ ਜੀਵਨ ਦੇ ਅੰਦਰ ਕਦੇ ਉਦਮ ਨਹੀਂ ਨਾ ਕਰਦਾ, ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਮੁਕਾਮ ਤੇ ਪਹੁੰਚ ਨਹੀਂ ਸਕਦਾ। ਆਲਸੀ ਮਨੁੱਖ ਪ੍ਰਤੱਖ ਵੀ ਭਾਵੇਂ ਸੰਸਾਰ ਦੇ ਅੰਦਰ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਕੋਈ ਵੀ ਦੁਨਿਆਵੀ ਕਾਰਜ ਵੀ ਕਰਨਾ ਹੋਵੇ ਉਹ ਵੀ ਸਿਰੇ ਨਹੀਂ ਚੜ੍ਹ ਸਕਦਾ। ਜੇਕਰ ਉਦਮ ਵਾਹਿਗੁਰੂ ਦੀ ਬੰਦਗੀ ਦੇ ਰਸਤੇ ਤੇ ਚੱਲਣਾ ਹੀ ਤਾਂ ਫਿਰ ਬੜੀ ਸੂਖਮ ਕਲਾ ਹੈ। ਇਹਦੇ ਵਿੱਚ ਤਾਂ ਰਾਈ ਮਾਤਰ ਵੀ ਕਿਤੇ ਆਲਸ ਨਹੀਂ ਧਾਰਨ ਕਰਨਾ। ਇਸ ਮਾਰਗ ਦੇ ਪਾਂਧੀ ਬਣਨ ਦੇ ਵਾਸਤੇ ਜੀਵ ਨੂੰ ਆਪਣੇ ਜੀਵਨ ਦੇ ਅੰਦਰ ਹਰ ਸਮੇਂ ਉਤਸ਼ਾਹਿਤ ਹੋ ਕਰਕੇ ਉਦਮੀ ਬਣ ਕੇ ਪਰਮਾਤਮਾ ਦੀ ਬੰਦਗੀ ਕਰਨੀ ਪੈਂਦੀ ਹੈ। ਥੋੜਾ ਜਿੰਨਾ ਵੀ ਆਲਸ ਕਰੇਗਾ ਮਨ ਛੇਤੀ ਢਿਲਾਈ ਵਾਲੇ ਪਾਸੇ ਚਲਾ ਜਾਂਦਾ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ। ਆਓ ਸਾਧ ਸੰਗਤ ਜੀ, ਪਿਆਰ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੀਏ। ਸਾਰੀ ਸੰਗਤ ਮਿਲ ਕਰਕੇ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਮਹਾਰਾਜ, ਜੀਵਨ ਦੇ ਅੰਦਰ ਕਿਹੜਾ ਉਦਮ ਲਾਹੇਵੰਦ ਹੈ? ਕਿਉਂਕਿ ਉਦਮ ਤਾਂ ਹਰ ਕੋਈ ਮਨੁੱਖ ਸੰਸਾਰ ਵਿੱਚ ਕਰਦਾ ਪਿਆ। ਭਾਵੇਂ ਕੋਈ ਚੰਗਾ ਕਰਮ ਕਰਦਾ, ਭਾਵੇਂ ਮੰਦਾ ਕਰਦਾ, ਉਦਮ ਤੋਂ ਬਿਨਾਂ ਕੋਈ ਵੀ ਕੰਮ ਕੀਤਾ ਨਹੀਂ ਜਾ ਸਕਦਾ। ਭਾਵੇਂ ਕੋਈ ਭਲੇ ਦਾ ਕੰਮ ਕਰਦਾ ਹੈ, ਭਾਵੇਂ ਕਿਸੇ ਦੀ ਬੁਰਿਆਈ ਦਾ ਕੰਮ ਕਰਦਾ, ਉਹ ਵੀ ਉਦਮ ਹੀ ਕਰਦਾ ਤੇ ਤਾਂ ਹੀ ਕੋਈ ਨਾ ਕੋਈ ਕੰਮ ਹੁੰਦਾ। ਜੇ ਸਾਧ ਸੰਗਤ ਜੀ ਕਿਸੇ ਤੇ ਕੋਈ ਉਪਕਾਰ ਕਰਦਾ, ਉਹ ਵੀ ਉਦਮ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਪਰ ਉਪਕਾਰੀ ਮਨੁੱਖ ਵੀ ਉਦਮ ਕਰਕੇ ਹੀ ਸਾਧ ਸੰਗਤ ਜੀ ਦੂਜਿਆਂ ਤੇ ਉਪਕਾਰ ਕਰਦਾ, ਕਿਸੇ ਦਾ ਭਲਾ ਕਰਦਾ, ਲੋੜਵੰਦ ਦਾ ਸਹਾਇਕ ਬਣਦਾ। ਤੇ ਜੇਕਰ ਕੋਈ ਮਨੁੱਖ ਚੋਰ ਹੈ, ਚੋਰੀ ਕਰਦਾ, ਉਹ ਵੀ ਉਦਮ ਤੋਂ ਬਿਨਾਂ ਨਹੀਂ ਕਰ ਸਕਦਾ। ਭਾਵ ਜ਼ਿੰਦਗੀ ਵਿੱਚ ਮਨੁੱਖ ਭਾਵੇਂ ਭਲੇ ਦਾ ਕੰਮ ਕਰਦਾ, ਭਾਵੇਂ ਬੁਰੇ ਦਾ, ਉਦਮ ਤੋਂ ਬਿਨਾਂ ਕੋਈ ਵੀ ਕੰਮ ਕੀਤਾ ਹੀ ਨਹੀਂ ਜਾ ਸਕਦਾ। ਉਵੇਂ ਸਾਧ ਸੰਗਤ ਜੀ, ਰਾਤਰੀ ਦੇ ਸਮੇਂ ਮਨੁੱਖ ਆਲਸੀ ਬਣ ਕਰਕੇ ਸੌਂ ਜਾਂਦਾ ਹੈ, ਪਰ ਜਿਨ੍ਹਾਂ ਨੂੰ ਪ੍ਰਮਾਤਮਾ ਉਦਮ ਬਖਸ਼ਦਾ ਹੈ, ਉਹ ਆਲਸ ਨੂੰ ਤਿਆਗ ਕੇ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ, ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਸਤਿਗੁਰੂ ਜੀ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖ ਵਾਕ ਹਨ,
ਜਿਨ੍ਹਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਜਿੱਥੇ ਤਨ ਨੂੰ ਪਵਿੱਤਰ ਕੀਤਾ ਹੈ, ਉਥੇ ਮਨ ਨੂੰ ਪਵਿੱਤਰ ਬਣਾਉਣ ਦੇ ਵਾਸਤੇ ਪਰਮਾਤਮਾ ਦੇ ਸਿਮਰਨ ਵਿੱਚ ਲੱਗ ਜਾਂਦੇ ਹੈ। ਪਰ ਜਿਨ੍ਹਾਂ ਨੂੰ ਪਰਮਾਤਮਾ ਬਲ ਬਖਸ਼ਦਾ ਹੈ, ਨਹੀਂ ਤਾਂ ਸਾਧ ਸੰਗਤ ਜੀ ਆਪਣੇ ਬਲ ਕਰਕੇ, ਜੇ ਆਪਣੀ ਚਾਹਤ ਕਰੇ ਕਿ ਮੈਂ ਬਲ ਕਰਕੇ ਉੱਠ ਸਕਦਾ, ਇਹ ਨਾਮੁਮਕਿਨ ਹੈ। ਗੁਰੂ ਕਿਰਪਾ ਤੋਂ ਬਿਨਾਂ ਕਦੇ ਅੰਮ੍ਰਿਤ ਵੇਲੇ ਵੀ ਨਹੀਂ ਉੱਠਿਆ ਜਾ ਸਕਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾੜੀ। ਸਤ ਸੰਗਤ ਜੀ, ਜਿੱਥੇ ਪ੍ਰਤੱਖ ਆਲਸ ਨੂੰ ਤਿਆਗ ਕਰਕੇ ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਗੁਰਮੁਖ ਜਨ ਜੁੜਦੇ ਹਨ, ਉੱਥੇ ਉਦਮੀ ਪੁਰਖ ਜੀਵਨ ਭਰ ਅਵਿਦਿਆ ਰੂਪ ਨੀਂਦਰਾ ਤੋਂ ਜਾਗਰਤ ਅਵਸਥਾ ਵਿੱਚ ਰਹਿੰਦੇ ਹੈ। ਕਿਉਂਕਿ ਪ੍ਰਤੱਖ ਜੋ ਨੀਂਦ ਹੈ, ਇਹ ਤਾਂ ਪਰਿਵਾਰ ਦੇ ਵਿੱਚੋਂ ਕਿਸੇ ਸਕੇ ਸੰਬੰਧੀ ਦੇ ਜਗਾਉਣ ਤੇ ਮਨੁੱਖ ਉੱਠ ਹੀ ਜਾਂਦਾ ਹੈ। ਪਰ ਜਿਹੜੀ ਅਵਿਦਿਆ ਦੀ ਨੀਂਦਰ ਹੈ, ਭਾਵੇਂ ਲੱਖਾਂ ਮਨੁੱਖ ਕੋਈ ਯਤਨ ਕਰਦੇ ਰਹਿਣ, ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਸਕੇ ਸੰਬੰਧੀ ਭਾਵੇਂ ਆਵਾਜ਼ਾਂ ਮਾਰਦੇ ਰਹਿਣ, ਪਰ ਜਦੋਂ ਤੱਕ ਸਤਿਗੁਰੂ ਜੀ ਦੀ ਕਿਰਪਾ ਨਹੀਂ ਹੁੰਦੀ, ਉਦੋਂ ਤੱਕ ਅਵਿਦਿਆ ਦੀ ਨੀਂਦਰਾ ਤੋਂ ਉੱਠ ਕਰਕੇ ਕਦੇ ਜਾਗਰਤ ਅਵਸਥਾ ਵਿੱਚ ਨਹੀਂ ਆ ਸਕਦਾ। ਪਤਾ ਹੀ ਉਦੋਂ ਲੱਗਦਾ ਜਦੋਂ ਅਵਸਥਾ ਰੂਪੀ ਰੈਣ ਲੰਘ ਜਾਂਦੀ ਹੈ, ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਕਾਲ ਰੂਪੀ ਦਿਨ ਚੜ੍ਹਦਾ, ਫਿਰ ਮਨੁੱਖ ਜਾਗਦਾ ਹੈ। ਪਰ ਫਿਰ ਤਾਂ ਸਮਾਂ ਲੰਘ ਗਿਆ ਹੁੰਦਾ, ਫਿਰ ਤਾਂ ਸਾਰੀ ਅਵਸਥਾ ਅਜਾਈਂ ਬਤੀਤ ਹੋ ਗਈ ਹੁੰਦੀ ਹੈ। ਫਿਰ ਭਾਵੇਂ ਮਨੁੱਖ ਪਛਤਾਤਾਪ ਕਰਦਾ ਹੈ, ਪਰ ਸਮਾਂ ਲੰਘਣ ਤੇ ਪਛਤਾਉਣ ਨਾਲ ਤਾਂ ਕੁਝ ਨਹੀਂ ਨਾ ਹੋ ਸਕਦਾ। ਜੇ ਜੀਵਨ ਕਾਲ ਦੌਰਾਨ ਮਨੁੱਖ ਉਦਮ ਕਰ ਲਵੇ, ਜੀਵਨ ਦੀ ਸਫਲਤਾ ਲਈ ਮਹਾਰਾਜ ਦੀ ਸਤ ਸੰਗਤ ਕਰ ਲਵੇ, ਸੇਵਾ ਸਿਮਰਨ ਕਰ ਲਵੇ, ਭਜਨ ਬੰਦਗੀ ਕਰ ਲਵੇ, ਤਾਂ ਸਤ ਸੰਗਤ ਜੀ ਜੀਵਨ ਦੀ ਸਫਲਤਾ ਦੇ ਵਾਸਤੇ ਕੁਝ ਨਾ ਕੁਝ ਹੋ ਸਕਦਾ ਹੈ। ਪਰ ਜੇਕਰ ਆਲਸੀ ਬਣ ਕਰਕੇ ਰਹੇ, ਅਵਿਦਿਆ ਦੀ ਨੀਂਦਰਾ ਵੀ ਸੁੱਤਾ ਰਹੇ ਕੁੱਪ ਜ਼ਿੰਦਗੀ ਭਰ, ਤੇ ਬਾਅਦ ਵੀ ਜਦੋਂ ਪ੍ਰਾਣ ਨਿਕਲਣ ਲੱਗਣ, ਫਿਰ ਪਤਾ ਲੱਗੇ ਕਿ ਮੇਰੀ ਤਾਂ ਜ਼ਿੰਦਗੀ ਸਾਰੀ ਲੰਘ ਗਈ, ਪਰ ਬਾਅਦ ਵਿੱਚ ਕੇਵਲ ਜੀਵ ਦੇ ਪੱਲੇ ਪਛਤਾਤਾਪ ਹੀ ਰਹਿਣਾ ਕਰਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਉਦਮ ਦੇ ਪਰਥਾਏ ਗੁਰਬਾਣੀ ਵਿੱਚ ਬੜੇ ਪਿਆਰੇ ਬਚਨ ਉਚਾਰਨ ਕੀਤੇ ਹਨ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹ ਸੰਸਾਰ ਦੇ ਵੱਲੋਂ ਬਹੁਤ ਕੁਝ ਸਿੱਖ ਕਰਕੇ ਆਪਣੇ ਜੀਵਨ ਦੀ ਸਫਲਤਾ ਲਈ ਉਦਮ ਕਰਦੇ ਹਨ। ਮਹਾਰਾਜ ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਕਹਿੰਦੇ ਜਿਵੇਂ ਇੱਕ ਕਿਸਾਨ ਉਦਮ ਕਰਦਾ ਹੈ, ਧਰਤੀ ਵਿੱਚ ਬੀਜ ਬੀਜਦਾ ਹੈ, ਖੇਤੀ ਕਰਦਾ ਹੈ, ਕਿਰਸਾਨੀ ਕਿੱਦਾਂ ਦੀ ਕਰਦਾ, ਕੀ ਮਨ ਵਿੱਚ ਧਾਰਨ ਕਰਕੇ ਕਰਦਾ। ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰ ਧੀਆਂ ਪਰਿਵਾਰ ਇਹ ਅਨਾਜ ਖਾਣਗੇ, ਪੇਟ ਭਰਨਗੇ। ਆਉਣ ਵਾਲੇ ਸਮੇਂ ਵਿੱਚ ਸਾਨੂੰ ਤੰਗੀ ਨਹੀਂ ਹੋਵੇਗੀ, ਪਰੇਸ਼ਾਨੀ ਨਹੀਂ ਹੋਵੇਗੀ, ਭੁੱਖੇ ਨਹੀਂ ਰਹਿਣਾ ਪਵੇਗਾ। ਕਿਸਾਨ ਆਪਣੇ ਮਨ ਵਿੱਚ ਇਉਂ ਵਿਚਾਰ ਕਰਕੇ ਕਿਰਸਾਨੀ ਕਰਦਾ, ਖੇਤੀਬਾੜੀ ਦਾ ਕੰਮ ਕਰਦਾ, ਉਦਮ ਕਰਦਾ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹਿੰਦੇ ਕਿ ਕਿਸਾਨ ਜਿਹੜਾ ਮਨੁੱਖ ਹੈ, ਉਹ ਕਿੱਦਾਂ ਦੀ ਮਨ ਦੇ ਅੰਦਰ ਵਿਚਾਰ ਧਾਰਾ ਧਾਰਨ ਕਰਕੇ ਤੇ ਉਦਮ ਕਰਦਾ। ਜਿਵੇਂ ਕਿਸਾਨ ਆਪਣੇ ਮਨ ਦੇ ਵਿੱਚ ਧਾਰਨ ਕਰਦਾ ਹੈ, ਇਸੇ ਤਰ੍ਹਾਂ ਹੀ ਬੰਦਗੀ ਕਰਨ ਵਾਲਾ ਜਿਹੜਾ ਉਦਮੀ ਪੁਰਖ ਹੈ, ਗੁਰਮੁਖ ਪਿਆਰਾ ਹੈ, ਲੰਬੀ ਸੋਚ ਵਿਚਾਰ ਆਪਣੇ ਹਿਰਦੇ ਅੰਦਰ ਧਾਰਨ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਜੇ ਪ੍ਰਮਾਤਮਾ ਦੀ ਬੰਦਗੀ ਦਾ ਮੈਂ ਹਿਰਦੇ ਰੂਪ ਧਰਤੀ ਦੇ ਵਿੱਚ ਬੀਜ ਬੀਜਾਂਗਾ ਨਾ, ਇਹ ਚੰਗਾ ਕਰਮਾਂ ਦਾ ਬੀਜ ਬੀਜ ਲਵਾਂਗਾ, ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਫਿਰ ਜਾਮਾਂ ਦੇ ਵਸ ਵਿੱਚ ਨਹੀਂ ਪੈਣਾ ਪਵੇਗਾ, ਪਰਮਾਤਮਾ ਦੇ ਘਰ ਵਿੱਚ ਮੇਰੀ ਪ੍ਰਵਾਨਗੀ ਹੋ ਜਾਵੇਗੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਹਲ ਜੋਂਦਾ ਕਿ ਮੇਰੇ ਪੁੱਤਰ ਧੀਆਂ ਖਾਣਗੇ। ਐਸੇ ਪ੍ਰਕਾਰ ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ, ਕਿ ਪਰਮੇਸ਼ਰ ਨੇ ਮੈਨੂੰ ਅੰਤ ਸਮੇਂ ਜਾਮਾਂ ਤੋਂ ਛਡਾਉਣਾ ਹੈ।
ਪਰਮਾਤਮਾ ਦੀ ਬੰਦਗੀ ਦੇ ਪ੍ਰਤਾਪ ਕਰਕੇ ਹੀ ਜਮਾ ਦੁਖੈੜਾ ਛੁੱਟਣ ਵਾਲਾ ਹੈ, ਹੋਰ ਕੋਈ ਨਹੀਂ ਦੁਨੀਆ ਵਿੱਚ ਚਾਰਾ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ। ਤੇ ਹਜੂਰ ਨੇ ਉਚਾਰਨ ਕੀਤਾ, ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਗੁਰਬਾਣੀ ਵਿੱਚ ਆਹਰ ਸ਼ਬਦ ਆਇਆ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਆਹਰ ਦਾ ਅਰਥ ਹੈ ਉਦਮ। ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਆਹਰ ਸਭ ਕੋਈ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਕਹਿੰਦੇ ਹਨ ਕਿ ਉਦਮ ਤਾਂ ਹਰ ਕੋਈ ਜੀਵ ਸੰਸਾਰ ਦੇ ਅੰਦਰ ਕਰਦਾ ਪਿਆ। ਹਰ ਇੱਕ ਮਨੁੱਖ ਜੀਵਨ ਦੇ ਅੰਦਰ ਕੋਈ ਨਾ ਕੋਈ ਉਦਮ ਕਰਦਾ ਹੈ। ਕੋਈ ਕਿਸੇ ਤਰ੍ਹਾਂ ਦਾ ਕੰਮ ਕਰਨ ਦੇ ਵਾਸਤੇ, ਕੋਈ ਕਿਸੇ ਤਰ੍ਹਾਂ ਦੀ ਕਿਰਤ ਕਰਨ ਦੇ ਵਾਸਤੇ ਉਦਮ ਕਰ ਰਿਹਾ ਹੈ। ਆਹਰ ਸਭ ਕੋਈ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੁਝੈ ਕੋਈ। ਮਹਾਰਾਜ ਕਹਿੰਦੇ, ਜਿਸ ਆਹਰ ਜਿਸ ਉਦਮ ਕਰਨੇ ਕਰਕੇ ਭਵ ਸਾਗਰ ਤੋਂ ਪਾਰ ਹੋਣਾ, ਉਹ ਕੋਈ ਵਿਰਲਾ ਹੀ ਹੈ। ਐਸਾ ਉਦਮ ਕਰਨ ਵਾਲਾ ਕੋਈ ਵਿਰਲਾ ਹੈ, ਕੋਈ ਟਾਵਾਂ ਟਾਵਾਂ ਹੈ, ਜਿਸ ਨੇ ਬੰਦਗੀ ਦਾ ਉਦਮ ਧਾਰਨ ਕੀਤਾ ਹੈ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਬੰਦਗੀ ਦਾ, ਸੇਵਾ ਸਿਮਰਨ ਦਾ ਜੀਵਨ ਦੇ ਅੰਦਰ ਉਦਮ ਧਾਰਿਆ ਹੈ, ਇਹ ਕੋਈ ਵਿਰਲਾ ਹੀ ਜਾਣਦਾ ਹੈ। ਤੇ ਉਹ ਜਾਣਦਾ ਜਿਸ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਸਤਿਗੁਰੂ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਜਿਸ ਨੂੰ ਜਾਗਰਤ ਅਵਸਥਾ ਵਿੱਚ ਲਿਆ ਦਿੰਦੇ ਹਨ, ਉਹ ਫਿਰ ਆਲਸ ਨੂੰ ਤਿਆਗ ਕੇ, ਅਵਿਦਿਆ ਨੂੰ ਛੱਡ ਕੇ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਹਰ ਸਮੇਂ ਪ੍ਰਮਾਤਮਾ ਦੀ ਭਜਨ ਦੇ ਵਿੱਚ ਲੀਨ ਹੋ ਕਰਕੇ ਰਹਿੰਦਾ ਹੈ। ਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਹੇ ਜੀਵਾ, ਤੂੰ ਧਰਮ ਦੀ ਕਿਰਤ ਕਮਾਈ ਕਰਦਿਆਂ ਹੋਇਆਂ ਵੀ ਉਦਮ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਜੀਵਨ ਨੂੰ ਸਫਲਾ ਬਣਾ ਸਕਦਾ ਹੈ। ਪਰ ਜੇ ਜੀਵਨ ਵਿੱਚ ਆਲਸ ਨਾ ਕਰੇ, ਜੇ ਆਲਸ ਕਰੇਗਾ ਤੇ ਫਿਰ ਨਾ ਤਾਂ ਦੁਨਿਆਵੀ ਕਿਰਤ ਚੰਗੀ ਤਰ੍ਹਾਂ ਕਰ ਸਕੇਗਾ, ਨਾ ਸੰਸਾਰ ਦੇ ਅੰਦਰ ਤੂੰ ਚੰਗੀ ਕਿਰਤ ਕਮਾਈ ਕਰ ਸਕੇਗਾ, ਤੇ ਨਾ ਹੀ ਆਪਣੇ ਜੀਵਨ ਦੀ ਸਫਲਤਾ ਬਣਾ ਸਕੇਗਾ ਜੇ ਆਲਸ ਕਰੇਗਾ। ਇਸ ਕਰਕੇ ਆਲਸ ਨੂੰ ਤਿਆਗ ਕਰਕੇ ਉਦਮ ਕਰੇਂਦੇ ਆ ਜੀਓ, ਤੂੰ ਕਮਾਵਦਿਆ ਸੁਖ ਪੁੰਚਾ, ਧਿਆਇਦਿਆ ਤੂੰ ਪ੍ਰਭੂ ਮੇਲਾ, ਨਾਨਕ ਉਤਰੀ ਚਿੰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਭ ਚਿੰਤਾਵਾਂ ਝੋਰੇ ਉਤਰ ਜਾਣਗੇ ਜੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਪ੍ਰਮਾਤਮਾ ਦੀ ਬੰਦਗੀ ਦਾ ਵੀ ਉਦਮ ਕਰਦਾ ਹੈ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਉਦਮ ਕਰੋ ਵਡ ਭਾਗੀ ਹੋ। ਹੇ ਵੱਡਿਆਂ ਭਾਗਾਂ ਵਾਲੇ ਗੁਰਸਿੱਖੋ, ਐਸਾ ਉਦਮ ਜੀਵਨ ਦੇ ਵਿੱਚ ਕਰਨਾ ਕਰੋ। ਹਰੀ ਅਕਾਲ ਪੁਰਖ ਪਰਮਾਤਮਾ ਜੀ ਦਾ ਸਿਮਰਨ ਦਾ ਉਦਮ ਕਰਨਾ ਕਰੋ। ਮਹਾਰਾਜ ਕਿਹੜਾ ਉਦਮ? ਸਤਿਗੁਰੂ ਜੀ ਕਹਿੰਦੇ, ਸਿਮਰਹੁ ਹਰ ਹਰ ਰਾਏ। ਰਾਜਾ ਸਰੂਪ, ਪ੍ਰਕਾਸ਼ ਸਰੂਪ, ਪਾਪ ਕਰਮਾਂ ਦੇ ਹਾਰਕ, ਹਰ ਥਾਂ ਤੇ ਵਿਆਪਕ ਪਰਮੇਸ਼ਰ ਦਾ ਸਿਮਰਨ ਦਾ ਉਦਮ ਕਰਨਾ ਕਰੋ। ਜੀਵਨ ਦੇ ਅੰਦਰ ਇਹ ਸਭ ਤੋਂ ਪਰਮ ਤੇ ਵੱਡਾ ਉਦਮ ਹੈ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪਹੁ ਜੀਅ ਸਦਾ। ਐ ਮੇਰੀਏ ਜਿੰਦੇ ਸਦਾ ਹੀ ਪਰਮੇਸ਼ਰ ਦਾ ਨਾਮ ਜਪਿਆ ਕਰ, ਸਦਾ ਹੀ ਪਰਮਾਤਮਾ ਦਾ ਸਿਮਰਨ ਕਰਿਆ ਕਰ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਪਰਮ ਉਦਮ ਹੈ। ਇਸ ਉਦਮ ਕਰਨ ਦੇ ਨਾਲ ਦੁਨਿਆਵੀ ਜਿਹੜੇ ਕਾਰਜ ਹਨ, ਉਹ ਸੁਭਾਵਕ ਹੀ ਸਾਧ ਸੰਗਤ ਜੀ ਸਫਲੇ ਹੋਣੇ ਸ਼ੁਰੂ ਹੋ ਜਾਂਦੇ ਹੈ। ਦੁਨਿਆਵੀ ਕਾਰਜ ਜਿਨ੍ਹਾਂ ਵਿੱਚ ਰੁਕਾਵਟਾਂ ਪੈਂਦੀਆਂ ਨੇ, ਸੁਭਾਵਕ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਆ। ਸਰਲੀ ਮਹਾਰਾਜ ਤਿੰਨਾਂ ਵਿੱਚ ਸਫਲਤਾ ਬਖਸ਼ਿਸ਼ ਕਰ ਦਿੰਦੇ ਹਨ। ਮਨੁੱਖ ਜੀਵਨ ਦੇ ਅੰਦਰ ਕੋਈ ਵੀ ਕਰਮ ਧਰਮ ਕਰਦਾ ਹੈ, ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ। ਹਰੀ ਪ੍ਰਮਾਤਮਾ ਜੀ ਦਾ ਸੱਚਾ ਨਾਮ ਜੋ ਜਪਦੇ ਹਨ, ਤਿੰਨਾਂ ਦੇ ਕਮਾਈ ਹੋ ਕਰਮ ਧਰਮ ਸਭ ਸਫਲੇ ਹੋ ਜਾਂਦੇ ਹਨ। ਜ਼ਿੰਦਗੀ ਵਿੱਚ ਕੀਤੀ ਹੋਈ ਜਿਹੜੀ ਕਮਾਈ ਹੈ, ਘਾਲਣਾ ਘਾਲੀ ਹੈ, ਕਦੇ ਵੀ ਸਤਿਗੁਰੂ ਜੀ ਵਿਅਰਥ ਨਹੀਂ ਜਾਣ ਦਿੰਦੇ। ਇੱਕ ਤਿਲ ਨਹੀਂ ਭੰਨਿਆ ਘਾਲੇ। ਜੇ ਪਿਆਰ ਭਾਵਨਾ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਦਾ ਉਦਮ ਕਰਦਾ ਹੈ, ਸਤਿਗੁਰੂ ਜੀ ਕਦੇ ਵੀ ਖਾਲੀ ਨਹੀਂ ਜਾਣ ਦਿੰਦੇ। ਮਹਾਰਾਜ ਕਹਿੰਦੇ ਹੈ, ਗੁਰਸਿੱਖੋ, ਪ੍ਰਮਾਤਮਾ ਦੇ ਸਿਮਰਨ ਦਾ ਉਦਮ ਜੀਵਨ ਵਿੱਚ ਸਭ ਤੋਂ ਲਾਹੇਵੰਦ ਹੈ। ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ,
ਜਿਸ ਪਰਮਾਤਮਾ ਦੇ ਸਿਮਰਨ ਕਰਨ ਕਰਕੇ ਸਾਰੇ ਹੀ ਸੁੱਖ ਜੀਵ ਨੂੰ ਪ੍ਰਾਪਤ ਹੋ ਜਾਂਦੇ ਹੈ। ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਹਰ ਸਮੇਂ ਯਤਨਸ਼ੀਲ ਰਹਿੰਦਾ ਕਿ ਮੈਨੂੰ ਸੁੱਖ ਮਿਲੇ। ਹਰ ਕੋਈ ਚਾਹੁੰਦਾ ਸੀ, ਸਾਰੇ ਲੋੜਦੇ ਆ ਨਾ ਕਿ ਮੇਰੀ ਜ਼ਿੰਦਗੀ ਬੜੀ ਸੁਖਾਲੀ ਬਤੀਤ ਹੋਵੇ, ਮੇਰੀ ਜ਼ਿੰਦਗੀ ਵਿੱਚੋਂ ਦੁੱਖ ਚਲੇ ਜਾਣ, ਸੁੱਖ ਹੀ ਸੁੱਖ ਮੈਨੂੰ ਪ੍ਰਾਪਤ ਹੁੰਦੇ ਰਹਿਣ, ਸਾਰਾ ਜੀਵਨ ਹੀ ਮੇਰਾ ਸੁਖਾਲਾ ਨਿਰਵਾਹ ਹੋਵੇ। ਅਸੀਂ ਸਾਰੇ ਯਤਨਸ਼ੀਲ ਰਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਜਦੋਂ ਤੱਕ ਮਨੁੱਖ ਆਪਣੀਆਂ ਮਤਾਂ ਮਤਾਂਤਰਾਂ ਦੁਆਰਾ ਸੁੱਖਾਂ ਦੀ ਭਾਲ ਕਰਦਾ ਹੈ, ਉਦੋਂ ਤੱਕ ਥੋੜਾ ਜਿੰਨਾ ਕੀ ਹੋਰ ਵੀ ਕਈ ਗੁਣਾ ਵੱਧ ਸੰਸਾਰ ਦੇ ਅੰਦਰ ਦੁੱਖਾਂ ਦੇ ਵਿੱਚ ਘਿਰ ਜਾਂਦਾ ਹੈ। ਸੁੱਖਾਂ ਦੀ ਥਾਂ ਤੇ ਜੀਵ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁੱਖ ਦੀ ਥਾਂ ਤੇ ਜ਼ਿੰਦਗੀ ਦੀ ਝੋਲੀ ਵਿੱਚ, ਜੀਵ ਦੀ ਝੋਲੀ ਵਿੱਚ ਦੁੱਖ ਹੀ ਆ ਕਰਕੇ ਪੈਂਦੇ ਹੈ, ਜਦੋਂ ਤੱਕ ਚਾਹਤ ਕਰਦਾ ਰਹਿੰਦਾ ਆਪਣੀ ਸੋਚ ਦੇ ਮੁਤਾਬਿਕ। ਪਰ ਜਦੋਂ ਮਹਾਰਾਜ ਦੀ ਸਿੱਖਿਆ ਲੈਂਦਾ ਹੈ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੁੱਖ ਦੀ ਪ੍ਰਾਪਤੀ ਕਰਦਾ ਹੈ, ਫਿਰ ਐਸਾ ਸੁੱਖ ਪ੍ਰਾਪਤ ਹੁੰਦਾ ਕਿ ਦੁਨਿਆਵੀ ਜਿੰਨੇ ਵੀ ਸੁੱਖ ਸਾਰੇ ਵਿਸਰ ਜਾਂਦੇ ਹਨ। ਭਾਵੇਂ ਵਿਸ਼ੇ ਸੁੱਖ ਹਨ, ਭਾਵੇਂ ਮਾਇਕੀ ਸੰਸਾਰ ਦੇ ਸੁੱਖ ਹਨ, ਸੁੱਖ ਸਹੂਲਤਾਂ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਸਾਰੇ ਸੰਸਾਰ ਦੇ ਮਾਇਆ ਦੇ ਸੁੱਖ ਭੁੱਲ ਜਾਂਦੇ, ਕੇਵਲ ਪ੍ਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਸੁੱਖ ਹੀ ਚੇਤੇ ਰਹਿ ਜਾਂਦਾ ਹੈ। ਗਰੀਬ ਨਵਾਜ ਹਜੂਰ ਦਾ ਪਾਵਨ ਮੁਖ ਵਾਕ ਹੈ, ਸੁਖ ਨਾਹੀ ਪੇਖਹਿ ਨਿਰਤ ਨਾਟੇ। ਭਾਵੇਂ ਕੋਈ ਨਾਚ ਤਮਾਸ਼ੇ ਦੇਖ ਕਰਕੇ ਸੁੱਖ ਪਾਉਣ ਦਾ ਯਤਨ ਕਰਦਾ ਪਰ ਨਹੀਂ ਸੁੱਖ ਮਿਲਦਾ। ਬਹੁਤੇ ਦੇਸ਼ਾਂ ਵਿਦੇਸ਼ਾਂ ਵਿੱਚ ਧਰਤੀ ਤੇ ਘੁੰਮ ਕਰਕੇ ਵੀ ਸੁੱਖ ਪਾਉਣ ਦਾ ਯਤਨ ਕਰਦਾ ਪਰ ਨਹੀਂ ਪ੍ਰਾਪਤ ਹੁੰਦਾ। ਕਿੰਨੇ ਕਿੰਨੇ ਮਨੁੱਖ ਯਤਨ ਕਰਦਾ ਹੈ, ਧਨ ਕਮਾਈ ਕਰਕੇ ਵੀ ਸੁੱਖ ਪਾਉਣ ਦਾ ਯਤਨ ਕਰਦਾ, ਫੇਰ ਵੀ ਨਹੀਂ ਮਿਲਦਾ। ਬਹੁਤੀ ਕਮਾਈ ਕਰਕੇ ਫਿਰ ਸਾਧ ਸੰਗਤ ਜੀ ਧਨ ਨੂੰ ਸਾਂਭਣ ਦੀ ਚਿੰਤਾ ਬਣੀ ਰਹਿੰਦੀ ਹੈ। ਚਿੰਤਾ ਦਾ ਦੁੱਖ ਅੰਦਰੋਂ ਅੰਦਰੀ ਘੁਣ ਦੀ ਤਰ੍ਹਾਂ ਜੀਵ ਰੂਪ ਲੱਕੜ ਨੂੰ ਖਾਈ ਜਾਂਦਾ ਹੈ, ਖਾਈ ਜਾਂਦਾ ਹੈ। ਹਜੂਰ ਦਾ ਮੁੱਖ ਵਾਕ ਹੈ ਨਾ ਕਿ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਈ ਹੈ। ਜਿਹੜਾ ਰੱਬ ਦੀ ਰਜ਼ਾ ਵਿੱਚ ਚੱਲਦਾ ਉਹ ਅਸਲ ਦੇ ਵਿੱਚ ਪਰਮ ਸੁੱਖ ਨੂੰ ਪਾਉਣ ਵਾਲਾ ਹੈ। ਜਿਹਦੇ ਕੋਲ ਬਹੁਤਾ ਧਨ ਹੈ ਉਹਨੂੰ ਸਾਂਭਣ ਦੀ ਚਿੰਤਾ ਦਾ ਦੁੱਖ ਲੱਗਾ, ਜਿਸ ਕੋਲ ਥੋੜਾ ਹੈ ਤੇ ਉਹ ਕੰਗਾਲ ਪਾਉਣ ਦੇ ਵਾਸਤੇ ਚਿੰਤਾਤਰ ਹੋ ਕਰਕੇ ਬਾਰ-ਬਾਰ ਦੁਖੀ ਹੁੰਦਾ ਰਹਿੰਦਾ ਹੈ। ਪਰ ਜੋ ਪਰਮਾਤਮਾ ਦੇ ਭਾਣੇ ਵਿੱਚ ਚੱਲ ਰਿਹਾ ਹੈ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਸੰਸਾਰ ਦੇ ਅੰਦਰ ਸੁਖੀ ਮਨੁੱਖ ਭਾਲੀਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਸ ਸਿਮਰਤ ਸਭ ਸੁਖ ਹੋਵਹਿ। ਹੇ ਜੀਵ, ਜਿਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ ਜੰਮਣ ਮਰਨ ਦੇ ਦੁੱਖ, ਅਵਿਦਿਆ ਦੀ ਦਰਦ ਪੀੜਾ ਤੇ ਮੱਤ ਤੇ ਪਿਆ ਹੋਇਆ ਜਿਹੜਾ ਭਰਮ ਦਾ ਪੜਦਾ ਹੈ, ਜਿਸ ਕਰਕੇ ਪਰਮਾਤਮਾ ਦਾ ਸਰੂਪ ਸੱਚਾ ਨਹੀਂ ਪ੍ਰਤੀਤ ਹੁੰਦਾ। ਮਹਾਰਾਜ ਕਹਿੰਦੇ ਸਭ ਚਲੇ ਜਾਂਦੇ ਹਨ, ਦੁੱਖ ਵੀ, ਦਰਦ ਪੀੜਾ ਵੀ, ਭਰਮ ਵੀ, ਸਭ ਕੁਝ ਨਾਸ਼ ਹੋ ਜਾਂਦਾ ਜੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਤੇ ਜਗ ਵਿੱਚ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸੁਖੀ ਕੌਣ ਹੈ? ਆਤਮਿਕ ਸੁਖ ਵਾਲਾ ਕੌਣ ਮਨੁੱਖ ਹੈ ਸੰਸਾਰ ਦੇ ਅੰਦਰ? ਗਰੀਬ ਨਵਾਜ ਹਜੂਰ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ, ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਦਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਉਹ ਕਦੇ ਹਿਰਦੇ ਕਰਕੇ ਡਗਮਗਾਉਂਦਾ ਨਹੀਂ ਹੈ। ਜਿਸ ਹਿਰਦੇ ਅੰਦਰ ਪਰਮਾਤਮਾ ਦਾ ਸਿਮਰਨ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਸੁਖੀ ਹੈ। ਨਹੀਂ ਤਾਂ ਆਤਮਿਕ ਸੁਖ ਕਿਸੇ ਵੀ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ, ਜਿੰਨਾ ਚਿਰ ਮਨੁੱਖ ਆਪਣੇ ਯਤਨ ਕਰ ਕਰਕੇ, ਆਪਣਾ ਉਦਮ ਕਰ ਕਰਕੇ ਸੰਸਾਰ ਦੇ ਅੰਦਰ ਯਤਨ ਕਰਦਾ ਰਹਿੰਦਾ। ਔਰ ਹਜੂਰ ਕਹਿੰਦੇ ਉਹਨਾਂ ਦੇ ਦੁੱਖ ਵੀ, ਦਰਦਾਂ ਵੀ, ਭਰਮ ਸਭ ਪਰਮਾਤਮਾ ਨੇ ਨਾਸ਼ ਕਰ ਦਿੱਤੇ ਆ, ਜਿਨ੍ਹਾਂ ਨੇ ਹਿਰਦੇ ਹੋ ਕੇ ਵਾਹਿਗੁਰੂ ਦੇ ਸਿਮਰਨ ਦਾ ਉਦਮ ਕੀਤਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਛੰਤ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਹੇ ਗੁਰਸਿੱਖੋ,
ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ। ਸਿਮਰਨ ਕਰਦਿਆਂ ਹੋਇਆ, ਕਿਉਂਕਿ ਮਨ ਦਾ ਸੁਭਾਅ ਹੈ ਸਾਧ ਸੰਗਤ ਜੀ, ਜਦੋਂ ਨਾਮ ਜਪਣ ਲੱਗ ਪਈਏ, ਗੁਰਬਾਣੀ ਪੜ੍ਹਨ ਲੱਗ ਪਈਏ, ਨਿਤਨੇਮ ਕਰਨ ਲੱਗ ਪਈਏ ਤੇ ਮਨ ਬੜਾ ਇਹ ਆਲਸੀ ਬਣ ਜਾਂਦਾ ਹੈ। ਪਹਿਲਾਂ ਤਾਂ ਗੁਟਕਾ ਸਾਹਿਬ ਫੜਨ ਤੋਂ ਹੀ ਬੜਾ ਗੁਰੇਜ਼ ਕਰਦਾ। ਪਹਿਲੀ ਗੱਲ, ਅੰਮ੍ਰਿਤ ਵੇਲੇ ਉੱਠਣਾ ਵੀ ਮਨ ਨੂੰ ਚੰਗਾ ਨਹੀਂ ਲੱਗਦਾ। ਬਾਰ-ਬਾਰ ਬਹਾਨੇ ਬਣਾਉਂਦਾ ਰਹਿੰਦਾ, ਕਦੇ ਸਿਰ ਪੀੜ ਕਰਨ ਲੱਗ ਪਿਆ, ਕਦੇ ਢਿੱਡ ਪੀੜ ਹੋਣ ਲੱਗ ਪਈ, ਕਦੇ ਗੋਡੇ ਦਰਦ ਕਰਨ ਲੱਗ ਪਏ। ਇਹ ਮਨ ਬੜਾ ਆਲਸੀ ਹੈ। ਬਹੁਤ ਸਾਧ ਸੰਗਤ ਜੀ ਬਹਾਨੇ ਬਣਾਉਂਦਾ, ਭਾਵੇਂ ਬਾਰ-ਬਾਰ ਪੀੜਾਂ ਦੀਆਂ ਬਹਾਨੇ ਬਣਾਈ ਜਾਂਦਾ, ਅਸਲ ਦੇ ਵਿੱਚ ਬਣਾਉਂਦਾ ਸਭ ਕੁਝ ਮਨ ਹੀ ਹੈ। ਤਨ ਤੇ ਇੱਕ ਵਸੀਲਾ ਹੈ। ਥੋੜਾ ਵਿਚਾਰਨ ਵਾਲੀ ਗੱਲ ਹੈ। ਕਈ ਵਾਰ ਸੁਭਾਵਿਕ ਹੀ ਆਪਾਂ ਕਹਿੰਦੇ ਆ ਨਾ ਕਿ ਦੇਖਣ ਨੂੰ ਮਨ ਕਰਦਾ, ਕੁਝ ਬੋਲਣ ਨੂੰ ਮਨ ਕਰਦਾ, ਸੁਣਨ ਨੂੰ ਮਨ ਕਰਦਾ, ਕੁਝ ਛਕਣ ਨੂੰ ਮਨ ਕਰਦਾ, ਕਿਤੇ ਜਾਣ ਨੂੰ ਮਨ ਕਰਦਾ। ਇਹ ਸਭ ਕੁਝ ਮਨ ਹੀ ਕਰਦਾ। ਤਨ ਤੇ ਫਿਰ ਇੱਕ ਵਸੀਲਾ ਹੀ ਹੋਇਆ ਨਾ। ਤੇ ਜੇ ਢਿੱਡ ਪੀੜ ਦਾ, ਸਿਰ ਪੀੜ ਦਾ, ਗੋਡਿਆਂ ਦਾ ਬਹਾਨਾ ਬਣਾਉਂਦਾ ਤੇ ਵੀ ਮਨ ਹੀ ਬਣਾਉਂਦਾ ਕਿ ਕਿਤੇ ਚੰਗੇ ਪਾਸੇ ਨਾ ਲੱਗ ਜਾਵੇ, ਕਿਤੇ ਬੰਦਗੀ ਦੇ ਰਸਤੇ ਤੇ ਨਾ ਤੁਰ ਪਵੇ, ਮਨ ਆਲਸੀ ਬਣ ਜਾਂਦਾ। ਪਰ ਸਤਿਗੁਰੂ ਜੀ ਮਿਹਰ ਕਰਨ, ਜੀਵਨ ਦੇ ਅੰਦਰ ਉਦਮ ਬਖਸ਼ਿਸ਼ ਕਰਨ, ਇਹ ਮਨ ਆਲਸ ਤੋਂ ਰਹਿਤ ਹੋ ਜਾਵੇ, ਫਿਰ ਸੁਭਾਵਿਕ ਹੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਹੋ ਕੇ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਕਹਿੰਦੇ, ਨਾਮ ਜਪਤ ਗੋਬਿੰਦ ਨਹਿ ਅਰਸਾਈ ਹੈ, ਕਿ ਨਾਮ ਜਪਦੇ ਆ ਵੀ ਕਦੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਆ ਵੀ ਕਦੇ ਕਹਿੰਦੇ ਆਲਸ ਨਹੀਂ ਕਰਨਾ ਚਾਹੀਦਾ। ਮਨ ਭਾਵੇਂ ਯਤਨ ਕਰਦਾ ਕਿ ਨੀਂਦ ਆਉਣ ਲੱਗ ਪਈ ਹੈ, ਬੜਾ ਯਤਨ ਕਰਦਾ, ਮਨ ਦਾ ਸੁਭਾਅ ਹੀ ਏਦਾਂ ਦਾ। ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖਣਾ, ਭਾਵੇਂ ਸਾਰੀ ਰਾਤ ਦੁਨਿਆਵੀ ਗੱਲਾਂ ਕਰਦੇ ਰਹੀਏ, ਕਿਸੇ ਦੀ ਨਿੰਦਿਆ ਚੁਗਲੀ ਕਰਦੇ ਰਹੀਏ, ਫਿਰ ਨਹੀਂ ਮਨ ਕਹਿੰਦਾ ਕਿ ਮੈਨੂੰ ਨੀਂਦ ਆ ਰਹੀ ਹੈ। ਭਾਵੇਂ ਦਿਨ ਭਰ ਦਾ ਥੱਕਿਆ ਟੁੱਟਿਆ ਹੋਵੇ ਨਾ, ਫਿਰ ਵੀ ਮਨ ਨਹੀਂ ਜੇ ਅੱਕਦਾ, ਫਿਰ ਵੀ ਨੀਂਦ ਨਹੀਂ ਆਉਣ ਨੂੰ ਜੀ ਕਰਦਾ ਕਿ ਮੈਨੂੰ ਨੀਂਦ ਆ ਰਹੀ ਹੈ ਤੇ ਮੈਂ ਸੌਂ ਜਾਵਾਂ। ਕਿਸੇ ਦੀ ਨਿੰਦਿਆ ਚੁਗਲੀ ਹੋ ਰਹੀ ਹੋਵੇ ਨਾ, ਸੁੱਤਾ ਪਿਆ ਵੀ ਐ ਉਸੇ ਵੇਲੇ ਸ਼ੇਰ ਵਾਂਗ ਉੱਠ ਕੇ ਬੈਠ ਜਾਂਦਾ। ਇਹ ਮਨ ਦਾ ਸੁਭਾਅ ਇਦਾਂ ਦਾ। ਜੇ ਬੰਦਗੀ ਵਾਲੇ ਪਾਸੇ ਉੱਠਣਾ ਹੋਵੇ ਤੇ ਮਹਾਰਾਜ ਜੀ ਦੇ ਵਚਨ ਵੀ ਹਨ ਗੁਰਬਾਣੀ ਅੰਦਰ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜੇ ਕਹਿੰਦੇ ਕਿ ਪਿਛਲੇ ਪੈਰ ਅੰਮ੍ਰਿਤ ਵੇਲੇ ਭਾਵੇਂ ਉੱਠਣਾ ਪਵੇ ਨਾ, ਪਾਪ ਕਰਮ ਕਰਨ ਦੇ ਵਾਸਤੇ, ਵਿਸ਼ੇ ਸੁਖਾਂ ਨੂੰ ਭੋਗਣ ਦੇ ਵਾਸਤੇ ਬੜਾ ਸ਼ੇਰ ਦੀ ਤਰ੍ਹਾਂ ਬਲਵਾਨ ਹੋ ਕਰਕੇ ਖਲੋ ਜਾਂਦਾ। ਕੋਈ ਆਲਸ ਨਹੀਂ, ਪਤਾ ਹੀ ਨਹੀਂ ਕਿ ਮੈਨੂੰ ਨੀਂਦ ਆ ਰਹੀ ਸੀ, ਮੈਂ ਸੁੱਤਾ ਸਾਂ। ਪਰ ਜਦੋਂ ਜੇ ਨਾਮ ਜਪਣਾ ਪੈ ਜਾਵੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਨਾ ਪੈ ਜਾਵੇ, ਤੇ ਲੰਮੀਆਂ ਤਾਣ ਕੇ ਪਿਆ ਰਹਿੰਦਾ ਕਿ ਮੇਥੋਂ ਉੱਠਿਆ ਨਹੀਂ ਜਾ ਰਿਹਾ, ਪਤਾ ਨਹੀਂ ਕੀ ਗੱਲ, ਮੇਰਾ ਤਾਂ ਸਰੀਰ ਹੀ ਬੜਾ ਦੁਖੀ ਜਾ ਰਿਹਾ। ਕਈ ਬਹਾਨੇ ਬਣਾਉਂਦਾ। ਇਹ ਮਨ ਦੀ ਇਦਾਂ ਦੀ ਹਾਲਤ ਹੈ, ਬੜਾ ਆਲਸੀ ਹੈ। ਤੇ ਸਾਧ ਸੰਗਤ ਜੀ, ਜੇ ਚੰਗੇ ਪਾਸੇ ਲਗਾਉਣਾ ਹੈ ਤੇ ਕੋਈ ਸਮਾਂ ਤਾਂ ਫਿਰ ਲੱਗਦਾ ਹੀ ਹੈ। ਕਈ ਵਾਰ ਇਸ ਵਿਚਾਰ ਦੇ ਅਧੀਨ ਹੋ ਕਰਕੇ ਅਸੀਂ ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਨਾਮ ਜਪਣਾ ਛੱਡ ਦਿੰਦੇ ਹਾਂ ਜੀ, ਸਾਡਾ ਤਾਂ ਮਨ ਹੀ ਨਹੀਂ ਖਲੋਂਦਾ, ਮਨ ਹੀ ਨਹੀਂ ਸਾਡਾ ਟਿਕਦਾ ਗੁਰਬਾਣੀ ਪੜ੍ਹਦਿਆਂ ਹੋਇਆਂ। ਤੇ ਇਹ ਵਿਚਾਰਨ ਵਾਲੀ ਗੱਲ ਹੈ। ਜੇ ਗੁਰਬਾਣੀ ਪੜ੍ਹਦੇ ਮਨ ਨਹੀਂ ਨਾ ਟਿਕ ਸਕਦਾ, ਤੇ ਹੋਰ ਕੋਈ ਬਹੁਤੇ ਯਤਨ ਕਰਨ ਦੇ ਬਾਵਜੂਦ ਹੋਰ ਕਿਸੇ ਥਾਂ ਤੇ ਜਾ ਕੇ ਵੀ ਨਹੀਂ ਜੇ ਮਨ ਟਿਕ ਸਕਦਾ। ਜੇ ਗੁਰਬਾਣੀ ਪੜ੍ਹਦਿਆਂ ਨਹੀਂ ਨਾ ਮਨ ਟਿਕਿਆ, ਤੇ ਹੋਰ ਕਿਤੇ ਕੋਈ ਨਹੀਂ ਐਸੀ ਦੁਨੀਆ ਦੀ ਥਾਂ, ਕੋਈ ਐਸਾ ਜੰਤਰ ਮੰਤਰ ਟੂਣਾ ਟਾਮਣ ਨਹੀਂ ਹੈ ਜਿਹੜਾ ਮਨ ਨੂੰ ਟਿਕਾ ਸਕੇ। ਇਹ ਕੇਵਲ ਸਤਿਗੁਰੂ ਜੀ ਦੀ ਕਿਰਪਾ ਹੈ। ਮਹਾਰਾਜ ਸਾਹਿਬ ਜੀ ਦੇ ਵਚਨ ਹਨ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਪੂਰਨ ਸਤਿਗੁਰੂ ਜੀ ਜੀਵ ਤੇ ਕਿਰਪਾ ਕਰ ਦੇਣ ਤਾਂ ਫਿਰ ਮਨ ਵਸ ਵਿੱਚ ਆਉਂਦਾ ਹੈ। ਤੇ ਕਿਰਪਾ ਤਾਂ ਹੀ ਹੋਵੇਗੀ ਨਾ ਜੇ ਆਪਾਂ ਸ਼ੁਰੂਆਤ ਕਰਾਂਗੇ ਗੁਰਬਾਣੀ ਪੜ੍ਹਨ ਦੀ, ਨਿਤਨੇਮ ਕਰਨ ਦੀ, ਨਾਮ ਜਪਣ ਦੀ, ਸੇਵਾ ਸਿਮਰਨ ਕਰਨ ਦੀ। ਜੇ ਪਹਿਲਾਂ ਹੀ ਢੇਰੀ ਢਾ ਕੇ ਬੈਠ ਗਏ, ਨਹੀਂ ਜੀ ਮਨ ਤੇ ਖਲੋਂਦਾ ਨਹੀਂ, ਕੀ ਕਰਨਾ ਬਾਣੀ ਪੜ੍ਹ ਕੇ। ਨਹੀਂ ਸਾਧ ਸੰਗਤ ਜੀ, ਇਹ ਨੈਗੇਟਿਵ ਸੋਚ ਨਹੀਂ ਕਦੇ ਵੀ ਸਾਨੂੰ ਸੋਚਣੀ ਚਾਹੀਦੀ।
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਜੀਵ ਪ੍ਰਮਾਤਮਾ ਦਾ ਭਜਨ ਕਰਦਿਆਂ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ। ਇੱਕ ਹੋਰ ਵਿਚਾਰ ਹੈ ਛੋਟੀ ਜੀ ਸਾਧ ਸੰਗਤ ਜੀ, ਜਿਵੇਂ ਮਨ ਦਾ ਸੁਭਾਅ ਪਤਾ ਕਿਦਾਂ ਦਾ, ਪਾਣੀ ਵਰਗਾ ਹੈ, ਪਾਣੀ ਦੀ ਤਰ੍ਹਾਂ। ਜੇ ਪਾਣੀ ਨੂੰ ਉਚਾਈ ਤੋਂ ਹੇਠਾਂ ਨੂੰ ਸਾਧ ਸੰਗਤ ਜੀ ਡੋਲਿਆ ਜਾਵੇ ਤੇ ਬੜੀ ਭੱਜ ਕੇ ਕਾਹਲੀ ਦੇ ਨਾਲ ਆਉਂਦਾ ਹੈ। ਉੱਚੇ ਥਾਂ ਤੋਂ ਹੇਠਾਂ ਵਾਲੇ ਪਾਸੇ ਪਾਣੀ ਨੂੰ ਲਿਜਾ ਕੇ ਜਾਣਾ ਹੋਵੇ ਨਾ, ਕਿ ਹੇਠਾਂ ਨੀਵੇਂ ਥਾਂ ਤੇ ਲੈ ਕੇ ਜਾਣਾ, ਤੇ ਬਹੁਤਾ ਸਮਾਂ ਨਹੀਂ ਲੱਗਦਾ। ਤੇ ਜੇ ਉਚਾਈ ਵਾਲੇ ਪਾਸੇ ਲੈ ਕੇ ਜਾਣਾ ਹੋਵੇ ਤੇ ਫਿਰ ਮਿਹਨਤ ਕਰਨੀ ਪੈਂਦੀ, ਕੋਈ ਸਮਾਂ ਲੱਗਦਾ, ਕੋਈ ਘਾਲਣੀ ਪੈਂਦੀ ਹੈ, ਸਮਾਂ ਲੱਗਦਾ ਉਚਾਈ ਵਾਲੇ ਪਾਸੇ ਪਾਣੀ ਨੂੰ ਲੈ ਕੇ ਜਾਣ ਦੇ ਲਈ। ਏਦਾਂ ਕਹਿੰਦੇ ਮਨ ਦੀ ਹਾਲਤ ਹੈ। ਜੇ ਆਲਸੀ ਬਣਾਉਣਾ ਹੋਵੇ, ਢਲਿਆਈ ਵਾਲੇ ਪਾਸੇ ਲੈ ਕੇ ਜਾਣਾ ਹੋਵੇ ਤੇ ਮਨ ਭੱਜ ਕੇ ਜਾਂਦਾ। ਇੱਕ ਦੋ ਦਿਨ ਕਿਤੇ ਨਿਤਨੇਮ ਕਰਕੇ ਕਰਨਾ ਛੱਡ ਦੇ ਸਾਧ ਸੰਗਤ ਜੀ, ਤੇ ਮਨ ਦੀ ਕਿੱਦਾਂ ਦੀ ਹਾਲਤ ਹੋ ਜਾਂਦੀ ਹੈ। ਇੰਨਾ ਆਲਸੀ ਬਣ ਜਾਂਦਾ, ਮੁੜ ਕੇ ਚੇਤੇ ਨਹੀਂ ਕਰਦਾ ਕਰਨੇ ਨੂੰ, ਕਿ ਮਨ ਦੀ ਇਦਾਂ ਦੀ ਹਾਲਤ ਹੈ। ਤੇ ਜੇ ਉਚਾਈ ਵਾਲੇ ਪਾਸੇ ਭਾਵ ਕਿ ਮਨ ਦੀ ਇਕਾਗਰਤਾ ਬਣਾਉਣ ਵਾਸਤੇ ਯਤਨ ਕਰਨਾ, ਤੇ ਕੋਈ ਸਮਾਂ ਤੇ ਫਿਰ ਲੱਗੇਗਾ ਹੀ ਨਾ, ਕੋਈ ਸਮਾਂ ਤੇ ਫਿਰ ਲੱਗਣਾ ਹੀ ਹੈ ਨਾ, ਘਾਲਣਾ ਤੇ ਘਾਲਣੀ ਪਵੇਗੀ ਨਾ। ਇਹ ਮਨ ਦੇ ਨਾਲ ਫਿਰ ਝਗੜਾ ਕਰਨਾ ਹੀ ਪਵੇਗਾ ਨਾ, ਸਮਝਾਉਣ ਦੇ ਵਾਸਤੇ ਕਿ ਮਨਾ ਕਿੱਥੇ ਐਵੇਂ ਤੂੰ ਦਰ ਤੇ ਠੋਕਰਾਂ ਖਾਂਦਾ ਫਿਰਦਾ, ਐਵੇਂ ਕਦੇ ਵਿਸ਼ੇ ਵਾਸ਼ਨਾ ਦੇ ਵਿੱਚ ਬਾਰ-ਬਾਰ ਭੋਗਦਾ ਫਿਰਦਾ ਹੈ, ਬਾਰ-ਬਾਰ ਕਦੇ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮਨ ਨੂੰ ਸਮਝਾਉਣ ਦੇ ਵਾਸਤੇ ਇਹਦੇ ਨਾਲ ਫਿਰ ਝਗੜਾ ਵੀ ਕਰਨਾ ਪਵੇਗਾ, ਘਾਲਣੀ ਪਵੇਗੀ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲੈ ਕੇ, ਨਹੀਂ ਤਾਂ ਮਨ ਆਲਸੀ ਬਣ ਜਾਂਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਕਦੇ ਆਲਸ ਨਹੀਂ ਕਰਨਾ ਚਾਹੀਦਾ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ। ਜੀਵਨ ਦੇ ਅੰਦਰ ਜੇਕਰ ਸਾਧੂ ਜਨਾਂ ਦੀ ਸੰਗਤ ਦੇ ਨਾਲ ਭੇਟਤ ਮਿਲਦਾ ਹੈ, ਸਾਧ ਸੰਗਤ ਵਿੱਚ ਪਿਆਰ ਦੇ ਨਾਲ ਆ ਕਰਕੇ ਜੁੜਦਾ ਹੈ, ਫਿਰ ਜਮਾਂ ਦੀ ਪੁਰੀ ਵਿੱਚ ਨਹੀਂ ਜਾਣਾ ਪੈਂਦਾ, ਧਰਮ ਰਾਜੇ ਦੀ ਪੁਰੀ ਵਿੱਚ ਵੀ ਨਹੀਂ ਜਾ ਕਰਕੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮ ਰਾਜੇ ਦੀ ਪੁਰੀ ਵਿੱਚ ਵੀ ਨਹੀਂ ਜਾਣਾ ਪੈਂਦਾ, ਫਿਰ ਜਮ ਜੀਵ ਨੂੰ ਫੜ ਕਰਕੇ ਜ਼ਬਰਦਸਤੀ ਲੈ ਕੇ ਨਹੀਂ ਜਾਂਦੇ। ਜੇ ਮਹਾਰਾਜ ਦੀ ਪਿਆਰੀ ਸੰਗਤ ਕਰਦਾ ਹੈ, ਜੇ ਸਾਧ ਸੰਗਤ ਵਿੱਚ ਆ ਕਰਕੇ ਜੁੜਦਾ, ਹਜੂਰ ਕਹਿੰਦੇ ਹਨ ਜਮਪੁਰ ਨਹਿ ਜਾਈਏ, ਫਿਰ ਜਮਾਂ ਦੀ ਪੁਰੀ ਵਿੱਚ ਨਹੀਂ ਜਾਣਾ ਪੈਂਦਾ, ਫਿਰ ਸੱਚਖੰਡ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਚਲਾ ਜਾਂਦਾ ਹੈ। हे ਮਹਾਰਾਜ, ਹੋਰ ਕੀ ਫਲ ਹੈ ਪਰਮੇਸ਼ਰ ਦੇ ਨਾਮ ਜਪਣ ਦਾ, ਪਿਆਰੀ ਸਾਧ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦਾ ਜਸ ਸਰਵਣ ਕਰਨ ਦਾ। ਸਤਿਗੁਰੂ ਜੀ ਕਹਿੰਦੇ ਹਨ ਜੰਮਣ ਮਰਨ ਦੇ ਦੁੱਖ ਚਲੇ ਜਾਂਦੇ ਹਨ, ਅਵਿਦਿਆ ਦੀ ਪੀੜਾ ਵੀ ਜੀਵ ਦੀ ਦੂਰ ਹੋ ਜਾਂਦੀ ਹੈ, ਤੇ ਨਾ ਭਉ ਵਿਆਪੈ, ਕਿਸੇ ਪ੍ਰਕਾਰ ਦਾ ਭੈ ਨਹੀਂ ਮਨ ਦੇ ਵਿੱਚ ਲੱਗਦਾ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਕਰਦਾ ਹੈ, ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਚੱਲ ਕਰਕੇ ਆਉਂਦਾ ਹੈ, ਕਿਉਂਕਿ ਮਨੁੱਖ ਦੇ ਮਨ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਭੈ ਬਣਿਆ ਹੀ ਰਹਿੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਬਣਿਆ ਹੀ ਰਹਿੰਦਾ ਹੈ। 7 ਪ੍ਰਕਾਰ ਦਾ ਭੈ ਮੰਨਿਆ ਵਿਦਵਾਨਾਂ ਨੇ, ਜਹ ਭੈ ਪਰਲੋਕ ਭੈ, ਜਨਮ ਵੇਦ ਨਾ ਜਾਤ, ਅੰਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ 7 ਤਰ੍ਹਾਂ ਦਾ ਭੈ ਮੰਨਿਆ। ਕਿਸੇ ਨੂੰ ਸੰਸਾਰ ਦਾ ਭੈ ਬਣਿਆ, ਕਿਸੇ ਨੂੰ ਪਰਲੋਕ ਰਸਤੇ ਦਾ, ਕਿ ਜਮ ਬੜੀਆਂ ਸਜ਼ਾਵਾਂ ਦਿੰਦੇ ਆ। ਫਿਰ ਸਾਧ ਸੰਗਤ ਜੀ ਕਿਸੇ ਨੂੰ ਜਨਮ ਧਾਰਨ ਦਾ, ਕਿ ਜਨਮ ਦੇ ਸਮੇਂ ਬੜੀ ਪੀੜਾ ਸਹਾਰਨੀ ਪੈਂਦੀ ਹੈ ਕਿਸੇ ਨੂੰ, ਜਾਂ ਫਿਰ ਅਕਸ ਮਾਤਰ ਅਚਾਨਕ ਕੋਈ ਹਾਦਸਾ ਨਾ ਹੋ ਜਾਵੇ। ਨੀਵੀਂ ਜਾਤ ਵਾਲਿਆਂ ਨੂੰ ਵੱਡੀ ਜਾਤ ਵਾਲਿਆਂ ਦਾ ਡਰ ਬਣਿਆ ਰਹਿੰਦਾ ਕਿ ਸਾਡੇ ਤੇ ਅਤਿਆਚਾਰ ਕਰਦੇ ਨੇ, ਇਤਿਆਦਿ ਕਈ ਤਰ੍ਹਾਂ ਦੇ ਡਰ ਹਨ। ਤੇ ਸਭ ਤੋਂ ਵੱਡਾ ਡਰ ਹੈ ਜੀਵ ਨੂੰ ਮੌਤ ਦਾ। ਮਹਾਰਾਜ ਜੀ ਦੇ ਬਚਨ ਹਨ, ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਇਹ ਜਗ ਮਰਨ ਤੋਂ ਡਰਦਾ ਹੈ, ਬਾਰ-ਬਾਰ ਆਪਣੇ ਆਪ ਨੂੰ ਜੀਵ ਲੁਕਾਉਂਦਾ ਰਹਿੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਡਰ ਤਾਂ ਖਤਮ ਹੁੰਦੇ ਆ
ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆ ਕੇ ਜੁੜਦਾ ਹੈ। ਤੇਰੀ ਸਰਣ ਤੇਰਾ ਪ੍ਰਵਾਸੈ ਪੰਜ ਦੁਸ਼ਟ ਲੈ ਸਾਧੇ। ਮਹਾਰਾਜ ਪੰਜਾਂ ਵਿਕਾਰਾਂ ਰੂਪੀ ਦੁਸ਼ਟਾਂ ਨੂੰ ਵੀ ਸਾਧ ਲਿਆ। ਤੁਹਾਡੀ ਸ਼ਰਨ ਧਾਰਨ ਕਰਕੇ ਸਾਰੇ ਭੈ ਵੀ ਸਾਡੇ ਨਾਸ ਹੋ ਗਏ ਹਨ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਡੱਡਾ ਡਰ ਉਪਜੇ ਡਰ ਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪ੍ਰਮਾਤਮਾ ਦਾ ਡਰ ਮਨ ਵਿੱਚ ਪੈਦਾ ਹੋ ਜਾਵੇ ਤੇ ਸਾਰੇ ਡਰ ਜੀਵ ਦੇ ਖਤਮ ਹੋ ਜਾਂਦੇ ਹੈ। ਜੇ ਰੱਬ ਦਾ ਭੈ ਹੋਵੇ ਨਾ ਮਨ ਵਿੱਚ, ਫਿਰ ਕਿਸੇ ਪ੍ਰਕਾਰ ਦਾ ਖੌਫ ਕੋ ਭੈ ਨਹੀਂ ਰਹਿਣਾ ਕਰਦਾ। ਪਰਮਾਤਮਾ ਦਾ ਨਾਮ ਸਿਮਰਨ ਕਰਨ ਕਰਕੇ, ਰਸਨਾ ਤੋਂ ਨਾਮ ਜਪਣ ਨਾਲ, ਫਿਰ ਹਿਰਦੇ ਕਰਕੇ ਸਿਮਰਨ ਕਰਨ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਹੀ ਹਰ ਸਮੇਂ ਸਿਮਰਨ ਕਰਦਾ ਰਹਿੰਦੇ। ਸਦ ਸੁਖੀਓ ਸਦੀਵੀ ਕਾਲ ਲਈ ਸੁਖ ਪਾ ਲੈਂਦਾ ਹੈ। ਹਿਰਦੇ ਕਰਕੇ ਆਤਮਿਕ ਸੁਖੀ ਹੋ ਜਾਂਦਾ ਹੈ। ਹੇ ਜੀਵ, ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰ। ਸਵਾਸ ਲੈਂਦੇ ਆ, ਸਵਾਸ ਹਿਰਦੇ ਅੰਦਰ ਲੈ ਕਰਕੇ ਜਾਂਦੇ ਆ। ਸਾਸ ਗਰਾਸ ਸਾਸ ਸਾਸ ਸਿਮਰਹੁ ਗੋਬਿੰਦ। ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰ, ਵਾਹਿਗੁਰੂ ਦੀ ਅਰਾਧਨਾ ਕਰ। ਧਿਆਏ ਸੋ ਪ੍ਰਭ ਮਨ ਮੁਖੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜੇ ਪ੍ਰਭੂ ਨੂੰ ਧਿਆਉਣਾ ਹੈ ਤੇ ਮਨ ਨਾਲ ਵੀ, ਮੁਖ ਨਾਲ ਵੀ। ਮਨ ਤੇ ਮੁਖੀ ਇਹ ਵੱਖਰਾ ਵੱਖਰਾ ਪਾਠ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਮਨ ਕਰਕੇ ਵੀ, ਮੁਖ ਕਰਕੇ ਵੀ, ਭਾਵ ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਨੂੰ ਧਿਆਇਆ ਕਰ। ਹਿਰਦੇ ਹੋ ਕਰਕੇ ਪ੍ਰਮਾਤਮਾ ਦਾ ਸਿਮਰਨ ਕਰ। ਜੋ ਅਕਾਲ ਪੁਰਖ ਪ੍ਰਮਾਤਮਾ ਕਿਰਪਾਲ ਕਿਰਪਾ ਦਾ ਘਰ ਹੈ, ਦਇਆਲ ਦਇਆ ਦਾ ਘਰ ਹੈ। ਪਰਮਾਤਮਾ ਜੈਸਾ ਕਿਰਪਾਲੂ ਵੀ ਕੋਈ ਨਹੀਂ ਸੰਸਾਰ ਅੰਦਰ, ਤੇ ਪਰਮਾਤਮਾ ਜੈਸਾ ਦਇਆਲੂ ਵੀ ਕੋਈ ਨਹੀਂ ਹੈ ਸੰਸਾਰ ਦੇ ਅੰਦਰ। ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਤੇ ਭਾਵੇਂ ਜਿੰਨੀਆਂ ਮਰਜ਼ੀ ਦੇਵੀ ਸ਼ਕਤੀਆਂ ਹਨ, ਪਰਮਾਤਮਾ ਜੈਸੀ ਕਿਰਪਾਲਤਾ ਕਰਨ ਵਾਲਾ, ਦਇਆਲਤਾ ਕਰਨ ਵਾਲਾ ਕੋਈ ਨਹੀਂ ਪ੍ਰਾਪਤ ਹੋਣ ਵਾਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਕਿ ਜਿਹੜਾ ਪਿਤਾ ਵਾਲਾ ਪਿਆਰ ਹੈ ਨਾ, ਉਹ ਹੋਰ ਪੜੋਸੀ ਦੇ ਕੋਲੋਂ ਨਹੀਂ ਜਿਵੇਂ ਪ੍ਰਾਪਤ ਹੋ ਸਕਦਾ। ਏਦਾਂ ਕਹਿੰਦੇ ਸਤਿਗੁਰੂ ਜੀ ਜੈਸੀ ਦਇਆਲਤਾ ਹੋਰ ਕਿਸੇ ਦੇਵੀ ਦੇਵਤੇ ਕੋਲੋਂ, ਹੋਰ ਸੰਸਾਰ ਤੋਂ ਕਿਤੇ ਵੀ ਨਹੀਂ ਪ੍ਰਾਪਤ ਹੋਣ ਵਾਲੀ। ਜਿਹੜੇ ਜੀਵਾਂ ਤੇ ਦਇਆਲਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹੈ। ਭਾਵੇਂ ਕਿੰਨੇ ਪਾਪ ਕਰਮ ਕਰ ਕਰਕੇ ਮਹਾਰਾਜ ਦੀ ਸ਼ਰਨ ਵਿੱਚ ਬਖਸ਼ਾਉਣ ਵਾਸਤੇ ਆ ਜਾਂਦਾ ਹੈ, ਸਤਿਗੁਰੂ ਜੀ ਝਿੜਕ ਕਰਕੇ ਫਿਰ ਗਲ ਦੇ ਨਾਲ ਲਗਾ ਲੈਂਦੇ ਆ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਇਹ ਸਤਿਗੁਰੂ ਜੀ ਦਾ ਧਰਮ ਹੈ, ਬਿਰਧ ਹੈ ਕਿ ਸ਼ਰਨ ਆਏ ਦੀ ਲੱਜ ਰੱਖਣੀ। ਜੇ ਭਾਵੇਂ ਭੁੱਲਾਂ ਕਰਕੇ ਆ ਵੀ ਗਿਆ, ਹੁਣ ਵੀ ਸਮਝ ਗਿਆ, ਅੱਗੇ ਤੋਂ ਤੋਬਾ ਕਰਦਾ, ਮਹਾਰਾਜ ਫਿਰ ਵੀ ਜੀਵ ਨੂੰ ਬਖਸ਼ ਲੈਂਦੇ ਹਨ। ਐਸੀ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਹਜੂਰ ਕਹਿੰਦੇ ਕਿਰਪਾਲ ਦਇਆਲ ਰਸਾਲ ਗੁਣ ਨਿਧ। ਰਸਾਲ ਰਸਾਂ ਦਾ ਘਰ ਹੈ, ਕਿਰਪਾਲ ਕਿਰਪਾ ਦਾ ਘਰ ਹੈ, ਦਇਆਲ ਦਇਆ ਦਾ ਘਰ ਤੇ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੈ। ਹੇ ਦਿਆਲੂ ਕਿਰਪਾਲੂ ਰਸਾਲੂ ਰਸਾਂ ਦੇ ਘਰ ਪਰਮਾਤਮਾ, ਸਾਡੇ ਤੇ ਕਿਰਪਾ ਕਰ। ਆਪਣੇ ਚਰਨਾਂ ਦੀ ਸੇਵਾ ਵਿੱਚ ਮਹਾਰਾਜ ਲਗਾਈਏ, ਸਾਨੂੰ ਲਗਾਉਣਾ ਕਰ। ਮਹਾਰਾਜ ਸਿਮਰਨ ਦੀ ਸੇਵਾ, ਬੰਦਗੀ ਦੀ, ਪ੍ਰੇਮਾ ਭਗਤੀ ਦੀ ਸੇਵਾ ਵਿੱਚ ਸਾਨੂੰ ਲਾਉਣਾ ਕਰੋ। ਭਯੰਪੈ ਕਹਿੰਦੇ ਨੇ ਬੇਨਤੀ ਕਰਨ ਨੂੰ, ਉਚਾਰਨ ਕਰਨ ਨੂੰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਭਯੰਪੈ ਉਚਾਰਨ ਕਰਦੇ ਆ। ਇਹ ਮਹਾਰਾਜ ਤੁਹਾਡੀ ਚਰਨਾਂ ਦੀ ਸ਼ਰਨ ਵਿੱਚ ਅਸੀਂ ਪੈਣਾ ਕੀਤਾ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਹਜੂਰ ਕਹਿੰਦੇ ਨਾਨਕ ਭਯੰਪੈ ਚਰਨ ਜੰਪੈ। ਮਹਾਰਾਜ ਤੁਹਾਡੇ ਨਾਮ ਰੂਪੀ ਚਰਨਾਂ ਦਾ ਅਸੀਂ ਜਾਪ ਕਰਦੇ ਹਾਂ। ਹੇ ਗਰੀਬ ਨਵਾਜ, ਐਸੀ ਬਖਸ਼ਿਸ਼ ਕਰੋ, ਨਾਮ ਜਪਦਿਆਂ ਕਦੇ ਵੀ ਸਾਡੇ ਜੀਵਨ ਦੇ ਵਿੱਚ ਆਲਸ ਨਾ ਆਵੇ। ਮਹਾਰਾਜ ਆਲਸ ਦਲਿੱਦਰ ਇਹ ਦੂਰ ਹੋ ਜਾਵੇ, ਐਸਾ ਉਦਮ ਸਾਨੂੰ ਜੀਵਨ ਦੇ ਵਿੱਚ ਬਖਸ਼ੋ। ਕਿਉਂਕਿ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ।
ਜੀਵ ਦਾ ਆਪਣਾ ਵੀ ਕੋਈ ਚਾਰਾ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੱਦਾਂ ਦੀ ਜੀਵ ਦੀ ਬੁੱਧੀ ਨੂੰ ਪ੍ਰੇਰਿਤ ਕਰ ਦਿੰਦੇ ਹਨ, ਉਦਾਂ ਦਾ ਹੀ ਇਹ ਜੀਵਨ ਦੇ ਅੰਦਰ ਉਦਮ ਕਰਦਾ ਹੈ। ਕਿਉਂਕਿ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਸਾਜ਼ਾਂ ਦੀ ਤਰ੍ਹਾਂ ਸਿਰਜੀ ਹੈ। ਸਾਜ਼ਾਂ ਦੀ ਤਰ੍ਹਾਂ, ਜਿਵੇਂ ਸਾਜ਼ ਹੁੰਦਾ ਹੈ ਨਾ, ਹਾਰਮੋਨੀਅਮ ਹੈ, ਤਾਨਪੁਰਾ ਹੈ, ਰਬਾਬ ਹੈ, ਸਿਤਾਰ ਹੈ, ਕਿੰਨੇ ਕਿੰਨੇ ਸਾਜ਼ ਹੈ। ਤੰਤੀ ਸਾਜ਼ ਵੀ ਕਿੰਨੇ ਬੇਅੰਤ ਸਾਜ਼ ਹਨ। ਇਹ ਸਾਧ ਸੰਗਤ ਜੀ, ਜਿਵੇਂ ਇਹ ਸਾਜ਼ਾਂ ਦੇ ਵਿੱਚੋਂ ਜਿੱਦਾਂ ਦਾ ਰਾਗ, ਜਿੱਦਾਂ ਦੀ ਆਵਾਜ਼ ਮਨੁੱਖ ਕੱਢਣਾ ਚਾਹੇ ਉਦਾਂ ਦੀ ਕੱਢ ਦਿੰਦਾ ਹੈ। ਹਾਰਮੋਨੀਅਮ ਦੀ ਆਪਣੀ ਆਵਾਜ਼ ਹੈ, ਰਬਾਬ ਦੀ ਵੱਖਰੀ ਆਵਾਜ਼ ਹੈ, ਸੁਰ ਢੰਗ ਹੈ, ਔਰ ਸਿਤਾਰ ਦਾ ਵੱਖੋ ਵੱਖਰਾ, ਇਹਨਾਂ ਨੂੰ ਵਜਾਉਣ ਦੇ ਵੀ ਵੱਖੋ ਵੱਖਰੇ ਢੰਗ ਹਨ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਜੀਵ ਹਨ, ਸਾਜ਼ਾਂ ਦੀ ਤਰ੍ਹਾਂ ਪਰਮਾਤਮਾ ਜਿੱਦਾਂ ਦੀ ਸੁਰ ਛੇੜ ਦਿੰਦਾ ਉਦਾਂ ਦੀ ਮਨੁੱਖ ਆਵਾਜ਼ ਕਰਦਾ। ਜਿੱਦਾਂ ਦਾ ਬੁੱਧੀ ਨੂੰ ਪ੍ਰੇਰਿਤ ਕਰ ਕਰਕੇ ਜੀਵਾਂ ਨੂੰ ਸੰਸਾਰ ਦੇ ਅੰਦਰ ਉਦਮ ਕਰਾਉਂਦਾ, ਉਦਾਂ ਦਾ ਹੀ ਉਦਮ ਕਰਦੇ ਆ। ਆਪਣਾ ਕੋਈ ਚਾਰਾ ਨਹੀਂ ਹੈ। ਕਿਉਂਕਿ ਸੰਸਾਰ ਦੇ ਜੀਵ ਕਠਪੁਤਲੀਆਂ ਦੀ ਤਰ੍ਹਾਂ ਹਨ। ਹਜੂਰ ਦਾ ਮੁੱਖ ਵਾਕ ਹੈ, ਜਿਵੇਂ ਬਾਜੀਗਰ ਦੇ ਹੱਥਾਂ ਵਿੱਚ ਬਰੀਕ ਦੀ ਧਾਰ ਹੁੰਦੀ ਹੈ ਕਠਪੁਤਲੀਆਂ ਦੀ। ਉਹ ਸਾਧ ਸੰਗਤ ਜੀ ਕਿੰਨਾ ਕਿੰਨੇ ਕਰਤੱਵ ਦਿਖਾਉਂਦਾ ਹੈ ਲੋਕਾਂ ਦੇ ਸਾਹਮਣੇ ਆ ਕੇ। ਲੱਕੜ ਦੀਆਂ ਕਠਪੁਤਲੀਆਂ ਬਣਾਈਆਂ ਹੁੰਦੀਆਂ, ਉਹ ਕਿਸੇ ਨੂੰ ਲੜਾਉਂਦਾ, ਕਿਸੇ ਨੂੰ ਹਰਾਉਂਦਾ, ਕਿਸੇ ਨੂੰ ਜਿਤਾਉਂਦਾ, ਖਿੜਖੜਾ ਕੇ ਹਸਾ ਦਿੰਦਾ, ਕਿਸੇ ਨੂੰ ਰਵਾਉਂਦਾ। ਪਰ ਕੇਵਲ ਬਾਜੀਗਰ ਹੀ ਉਹਨਾਂ ਵਿੱਚੋਂ ਸੱਚਾ ਹੁੰਦਾ। ਬਰੀਕ ਜੀ ਤਾਰ ਦੇ ਨਾਲ ਹੀ ਸਾਰੇ ਐਕਸ਼ਨ ਕਰਾਈ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਕਠਪੁਤਲੀਆਂ ਦੀ ਤਰ੍ਹਾਂ ਪ੍ਰਮਾਤਮਾ ਨੇ ਬਣਾਈ ਹੈ। ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਹਨ, ਕਾਠ ਕੀ ਪੁੱਤਰੀ ਕਹਾ ਕਰੈ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਕਹਿੰਦੇ ਬਾਜੀਗਰ ਜਿੱਦਾਂ ਦਾ ਖੇਲ ਕਰਾਵੇ, ਕਰਤਵ ਕਰਾਉਣਾ ਚਾਹੇ, ਉਦਾਂ ਹੀ ਕਠਪੁਤਲੀਆਂ ਕਰਦੀਆਂ ਨੇ। ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਾਜੀਗਰ ਦੀ ਤਰ੍ਹਾਂ ਸਾਰੀ ਸ੍ਰਿਸ਼ਟੀ ਕਠਪੁਤਲੀਆਂ ਦੀ ਤਰ੍ਹਾਂ ਹੈ। ਹੁਕਮ ਰੂਪੀ ਧਾਰ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਜਿੱਦਾਂ ਦੇ ਸੰਸਾਰ ਦੇ ਜੀਵਾਂ ਤੋਂ ਕਿਰਤ ਕਰਾਉਣੀ ਚਾਹੇ, ਜਿੱਦਾਂ ਦਾ ਉਦਮ ਕਰਾਉਣਾ ਚਾਹੇ, ਪ੍ਰਮਾਤਮਾ ਕਰਾਉਂਦਾ ਹੈ। ਤੇ ਜਦੋਂ ਮਹਾਂਪਰਲੋ ਕਰਦਾ ਨਾ, ਸਾਰੀ ਸ੍ਰਿਸ਼ਟੀ ਰੂਪ ਕਠਪੁਤਲੀਆਂ ਨੂੰ ਆਪਣੇ ਸਰੂਪ ਦੇ ਵਿੱਚ ਹੀ ਸਮੇਟ ਲੈਂਦਾ। ਕੇਵਲ ਆਪ ਹੀ ਸੱਚਾ ਰਹਿ ਜਾਂਦਾ ਹੈ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰ, ਹੈ ਗੁਰਸਿੱਖ ਮਹਾਰਾਜ ਐਸੀ ਸਾਡੇ ਤੇ ਬਖਸ਼ਿਸ਼ ਕਰੋ ਕਿ ਨਾਮ ਜਪਦੇ ਹੋਏ ਸਾਨੂੰ ਕਦੇ ਆਲਸ ਨਾ ਆਵੇ। ਐਸਾ ਮਹਾਰਾਜ ਸਾਨੂੰ ਉਦਮ ਬਖਸ਼ੋ ਜੀਵਨ ਦੇ ਅੰਦਰ। ਜਿਹੜੇ ਸੰਸਾਰ ਦੇ ਪਤਿਤ ਪਾਪੀ ਜੀਵ ਹੈ ਨਾ, ਤਿਨਾਂ ਨੂੰ ਪਾਵਨ ਬਣਾਉਣ ਵਾਲਾ, ਪਨੀਤ ਹਿਰਦੇ ਕਰਕੇ ਪਵਿੱਤਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਜੋ ਸ਼ੁੱਧ ਸਰੂਪ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ, ਨਿਰਮਲ ਹੈ। ਐਸਾ ਪਰਮੇਸ਼ਰ ਦਾ ਨਾਮ ਹੈ, ਪਾਪੀ ਜੀਵਾਂ ਨੂੰ ਪਵਿੱਤਰ ਬਣਾ ਦਿੰਦਾ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦਾ ਵਚਨ ਹੈ, ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ। ਨਿਮਕ ਮਾਤਰ ਸਮੇਂ ਵਿੱਚ ਹੀ ਭਵ ਸਾਗਰ ਤੋਂ ਤਰ ਗਿਆ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ, ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਆਉਣੇ ਕਰਕੇ ਭਵ ਸਾਗਰ ਤੋਂ ਤਰਿਆ ਹੈ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। हे ਜੀਵ, ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ ਜੇ ਪਰਮਾਤਮਾ ਦਾ ਸਿਮਰਨ ਕਰੇ, ਹਿਰਦੇ ਹੋ ਕੇ ਪਰਮਾਤਮਾ ਨੂੰ ਯਾਦ ਕਰੇਗਾ। ਔਰ ਹਜੂਰ ਕਹਿੰਦੇ ਹਨ ਕਿ ਪਤਿਤ ਪਾਪੀਆਂ ਨੂੰ ਵੀ ਪਾਵਨ ਕਰਨ ਵਾਲਾ ਮਹਾਰਾਜ ਇਹ ਪਰਮੇਸ਼ਰ ਆਪ ਜੀ ਦਾ ਸੱਚਾ ਨਾਮ ਹੈ। ਔਰ ਜਿਵੇਂ ਪਾਵਨ ਪਤਿਤ ਪੁਨੀਤ, ਪਾਵਨ ਮਹਾਰਾਜ ਕਹਿੰਦੇ ਜਿਹੜੇ ਨਾਮ ਜਪ ਜਪ ਕਰਕੇ ਪਵਿੱਤਰ ਹੋ ਗਏ ਹੈ। ਪਤਿਤ ਪੁਨੀਤ ਪਾਪੀਆਂ ਨੂੰ ਵੀ ਤਿਨਾਂ ਨੇ ਅੱਗੇ ਹੋਰ ਜੀਵਾਂ ਨੂੰ ਪਵਿੱਤਰ ਕਰ ਦਿੱਤਾ ਹੈ। ਬੜੇ ਬੜੇ ਸੰਸਾਰ ਦੇ ਅੰਦਰ ਪਾਪ ਕਰਮ ਕਰਨ ਵਾਲੇ ਗੁਨਾਹਗਾਰ ਅਪਰਾਧੀ ਸੰਸਾਰ ਵਿੱਚ ਹੋਏ ਹੈ, ਪਰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਜਦੋਂ ਪ੍ਰਾਪਤ ਹੋਇਆ, ਫਿਰ ਐਸਾ ਹਿਰਦੇ ਅੰਦਰ ਆਨੰਦ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਸੰਸਾਰ ਦੇ ਪਾਪ ਕਰਮ ਕਰਨੇ ਛੱਡ ਦਿੱਤੇ, ਗੁਨਾਹ ਕਰਨੇ ਛੱਡ ਦਿੱਤੇ,
ਫਿਰ ਕੇਵਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਾ ਕੇ ਰੱਖਿਆ। ਫਿਰ ਉਹਨਾਂ ਨੇ ਹੋਰ ਵੀ ਕਈਆਂ ਨੂੰ ਪ੍ਰੇਰਿਤ ਕਰ ਕਰਕੇ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਵਾਹਿਗੁਰੂ ਦੀ ਬੰਦਗੀ ਦੇ ਰਸਤੇ ਤੇ ਤੋਰਿਆ। ਐਸੇ ਬੜੇ ਸਿੱਖਾਂ ਦੇ ਜੀਵਨ ਹਨ ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਨਾਮ ਨਿਰੰਜਨਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹੜਾ ਜੀਵ ਨੂੰ ਸ਼ੁੱਧ ਕਰਨ ਵਾਲਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ ਨਾ ਗੁਰਬਾਣੀ ਅੰਦਰ ਕਿ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਪਾਪੀ ਵੀ ਪਵਿੱਤਰ ਬਣ ਗਏ ਹਨ। ਜੋ ਭਰਮ ਹੈ, ਅਗਿਆਨ ਦਾ ਹਨੇਰਾ ਹੈ, ਸਭ ਵਿਨਾਸ਼ ਨਾਸ਼ ਹੋ ਜਾਂਦੇ ਹਨ। ਜਦੋਂ ਸਤਿਗੁਰੂ ਜੀ ਜੀਵ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦਾ ਅੰਜਨਾ ਸੁਰਮਾ ਪਾ ਦਿੰਦੇ ਹਨ। ਜਿਨ੍ਹਾਂ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹਿਰਦੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਸਤਿਗੁਰੂ ਜੀ ਦਾ ਗਿਆਨ ਰੂਪੀ ਸੁਰਮਾ ਪ੍ਰਾਪਤ ਹੋਣ ਦੇ ਨਾਲ ਅਗਿਆਨਤਾ ਦੀ ਅੰਧਤਾ ਹੀ ਮਿਟ ਜਾਂਦੀ ਹੈ। ਅਗਿਆਨ ਦੀ ਜਿਹੜੀ ਮੈਲ ਹੈ ਦੂਰ ਹੋ ਜਾਂਦੀ ਹੈ। ਵਿਕਾਰਾਂ ਦੀ ਗਰਦ ਨੇਤਰਾਂ ਦੇ ਵਿੱਚੋਂ ਲਹਿ ਜਾਂਦੀ ਹੈ। ਅੱਖਾਂ ਸਾਫ਼ ਹੋ ਜਾਂਦੀਆਂ, ਸ਼ੁੱਧ ਹੋ ਜਾਂਦੀਆਂ ਤੇ ਫਿਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਫਿਰ ਪਰਮਾਤਮਾ ਦਾ ਸਰੂਪ ਹੀ ਦਿਸਦੀ ਹੈ। ਜਦੋਂ ਤੱਕ ਅੱਖਾਂ ਵਿੱਚ ਮੈਲ ਹੁੰਦੀ ਉਦੋਂ ਤੱਕ ਸਾਫ਼ ਨਹੀਂ ਦਿਸਦਾ। ਉਦੋਂ ਤੱਕ ਸਾਧ ਸੰਗਤ ਜੀ ਮਿਲਾਵਟ ਦਿਸਦੀ ਹੈ, ਚੰਗੀ ਤਰ੍ਹਾਂ ਦਿਸਦਾ ਨਹੀਂ। ਤੇ ਵਿਕਾਰਾਂ ਦੀ ਮੈਲ ਮਨ ਬੁੱਧ ਰੂਪ ਨੇਤਰਾਂ ਵਿੱਚ ਹੋਣੇ ਕਰਕੇ ਸੰਸਾਰ ਵੀ ਸ਼ੁੱਧ ਨਹੀਂ ਦਿਸਦਾ। ਚੰਗੀ ਤਰ੍ਹਾਂ ਰੱਬ ਦਿਸਦਾ ਹੀ ਨਹੀਂ ਹੈ ਜੀਵਾਂ ਦੇ ਅੰਦਰ। ਜਦੋਂ ਮਹਾਰਾਜ ਗਿਆਨ ਦਾ ਸੁਰਮਾ ਪਾ ਦਿੰਦੇ ਐ, ਹਜ਼ੂਰ ਕਹਿੰਦੇ ਹਨ ਫਿਰ ਭਰਮ ਦਾ ਪਰਦਾ ਵੀ ਦੂਰ ਹੋ ਜਾਂਦਾ ਹੈ। ਵਿਕਾਰਾਂ ਦੀ ਮੈਲ ਵੀ ਨੇਤਰਾਂ ਵਿੱਚੋਂ ਚਲੀ ਜਾਂਦੀ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰੰਜਨ ਸੁੱਧ ਸਰੂਪ ਹੈ, ਉਹਦੀ ਪ੍ਰਾਪਤੀ ਕਰਾਉਣ ਦੇ ਵਾਸਤੇ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਗੁਰ ਗਿਆਨ ਅੰਜਨ ਸਤਿਗੁਰਾਂ ਨੇ ਗਿਆਨ ਦਾ ਸੁਰਮਾ ਦਿੱਤਾ ਹੈ, ਤਿਨਾਂ ਨੇ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਤੇ ਅਲ ਆਕਾਸ਼, ਸਭ ਥਾਵਾਂ ਤੇ ਪਰਮਾਤਮਾ ਨੂੰ ਪਰਿਪੂਰਵਕ ਦੇਖਿਆ ਕਿ ਪਰਮਾਤਮਾ ਤੂੰ ਪਾਣੀ ਵਿੱਚ ਵੀ ਹੈ, हे ਪ੍ਰਮਾਤਮਾ ਤੂੰ ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਪਤਾਲ ਵਿੱਚ ਵੀ ਹੈ, ਸਭ ਥਾਵਾਂ ਤੇ ਪਰਮੇਸ਼ਰ ਤੁਹਾਡਾ ਹੀ ਸਰੂਪ ਹੈ। ਉਹ ਗੁਰਮੁਖ ਪਿਆਰੇ ਤਾਂ ਇਉਂ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਮਹਾਰਾਜ ਪਾ ਦਿੰਦੇ ਹਨ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਕਹਿੰਦੇ ਸਰਬਤਰ ਜੀਵਾਂ ਦੇ ਵਿੱਚ ਪਰਮਾਤਮਾ ਵਰਤ ਰਿਹਾ ਹੈ, ਸਭ ਥਾਵਾਂ ਤੇ। ਜਿਵੇਂ ਜਮਾਨ ਕੇ ਵੇਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਕੋਈ ਵੀ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਦਿਸਦਾ ਨਹੀਂ ਹੈ। ਪਰਿਪੂਰਵਕ ਸਭ ਥਾਵਾਂ ਤੇ ਪਰਮੇਸ਼ਰ ਦਾ ਸਰੂਪ ਦਿਸਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਕਹਿੰਦੇ ਹਨ ਜਲ ਥਲ ਮਹੀਲ ਪੂਰਿਆ। ਜਲ ਦੀ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਹਿਰਦੇ ਅੰਦਰ ਪਰਮਾਤਮਾ ਦਾ ਪ੍ਰੇਮ ਰੂਪੀ ਜਲ ਹੈ, ਪ੍ਰੇਮੀਆਂ ਵਿੱਚ ਵੀ ਪਰਮਾਤਮਾ ਦਾ ਸਰੂਪ ਦੇਖਦੇ ਹਨ। ਥਲ ਦੀ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਕਨਿਸ਼ਟ ਸੰਸਾਰ ਦੇ ਜੀਵ ਹਨ। ਫਿਰ ਮਹੀ ਧਰਤੀ ਦੀ ਤਰ੍ਹਾਂ ਜਿਹੜੇ ਧੀਰਜ ਧਾਰੀ ਹਨ। ਅਲ ਆਕਾਸ਼ ਦੀ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਜੋ ਨਿਰਖੋਭ ਜੀਵ ਹਨ, ਜਿਹੜੇ ਆਕਾਸ਼ ਤੋਂ ਵੀ ਸ਼ੁਭ ਗੁਣ ਨੂੰ ਲੈ ਕਰਕੇ ਜੀਵਨ ਨਿਰਵਾਹ ਕਰਦੇ ਹੈ। ਸਭ ਥਾਵਾਂ ਤੇ ਹਰ ਘਰ ਦੇ ਅੰਦਰ ਪਰਮਾਤਮਾ ਹੀ ਦਿਸਦਾ ਹੈ। ਇੱਕ ਨਿਮਕ ਮਾਤਰ ਸਮਾਂ ਵੀ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਵਸ ਗਿਆ ਹੈ। ਪਰਮਾਤਮਾ ਨੇ ਸਾਰੇ ਉਹਦੇ ਝੂਰੇ ਜਿਹੜੇ ਹਨ, ਝੂਰੇ ਚਿੰਤਾਵਾਂ ਦੇ ਸਭ ਦੂਰ ਕਰ ਦਿੱਤੇ, ਮਿਟਾ ਦਿੱਤੇ ਹਨ। ਵਿਸੂਰਿਆ ਕਹਿੰਦੇ ਜਿਹੜੇ ਝੂਰੇ ਲੱਗੇ ਸਨ ਮਨ ਦੇ ਅੰਦਰ, ਕਦੇ ਕਿਸੇ ਤਰ੍ਹਾਂ ਦੀ ਚਿੰਤਾ ਕਰਕੇ ਝੂਰਦਾ ਰਹਿੰਦਾ ਸੀ, ਕਦੇ ਕਿਸੇ ਤਰ੍ਹਾਂ ਦੀ ਚਿੰਤਾ ਕਰਕੇ ਝੂਰਦਾ ਸੀ। ਪਰ ਨਿਮਕ ਮਾਤਰ ਸਮਾਂ ਵੀ ਹਿਰਦੇ ਅੰਦਰ ਪਰਮਾਤਮਾ ਵਸ ਗਿਆ। ਸਾਰੇ ਦੁੱਖ ਚਿੰਤਾਵਾਂ ਝੂਰੇ ਸਭ ਵਾਹਿਗੁਰੂ ਨੇ ਦੂਰ ਕਰ ਦਿੱਤੇ ਹਨ।
ਜੇ ਨਿਮਕ ਮਾਤਰ ਸਮਾਂ ਇੱਕ ਅੱਖਰ ਵੀ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਹਿਰਦੇ ਅੰਦਰ ਵਸ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਸਭ ਜੀਵ ਦੇ ਚੋਰੇ ਚਿੰਤਾਵਾਂ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਦਾ ਉਪਦੇਸ਼ ਮਹਾਰਾਜ ਜੀ ਦੇ ਬਚਨਾਂ ਦੁਆਰਾ ਅਸੀਂ ਪੜ੍ਹਦੇ ਹਨ। हे ਜੀਵਾ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਫਿਕਰ ਰੱਖਦਾ, ਉਹਨਾਂ ਨੂੰ ਪੇਟ ਭਰਨ ਦੇ ਵਾਸਤੇ, ਖਾਣ ਦੇ ਵਾਸਤੇ ਆਹਾਰ ਦਿੰਦਾ, ਤੇ ਤੂੰ ਕਿਉਂ ਫਿਰ ਚਿੰਤਾ ਕਰਦਾ? ਤੂੰ ਕਿਉਂ ਆਪਣੇ ਪਰਿਵਾਰ ਦੀ, ਧੀਆਂ ਪੁੱਤਰਾਂ ਦੀ, ਆਪਣੇ ਟੱਬਰ ਨੂੰ ਪਾਲਣ ਦੀ, ਪਰਵਰਿਸ਼ ਕਰਨ ਦੀ ਚਿੰਤਾ ਕਰਦਾ ਰਹਿੰਦਾ? ਜੇ ਮਹਾਰਾਜ ਸਾਹਿਬ ਜੀ ਦਾ ਕਿਨਕਾ ਮਾਤਰ ਉਪਦੇਸ਼ ਵੀ ਹਿਰਦੇ ਵਿੱਚ ਵਸ ਜਾਵੇ, ਸਤਿਗੁਰੂ ਜੀ ਕਹਿੰਦੇ ਸਭ ਝੋਰੇ ਜੀਵ ਦੇ ਦੂਰ ਹੋ ਜਾਂਦੇ ਹਨ। ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਅਗਾਧ ਹੈ, ਬੜਾ ਸਾਧ ਸੰਗਤ ਜੀ ਡੂੰਘਾਈ ਵਾਲਾ ਹੈ, ਔਰ ਐਸਾ ਬੋਧ, ਅਗਾਧ ਬੋਧ ਵਾਹਿਗੁਰੂ ਜੀ ਦਾ ਸਰੂਪ ਹੈ। ਹਜੂਰ ਕਹਿੰਦੇ ਹਨ ਜਿਸ ਪਰਮਾਤਮਾ ਦੀ ਅਗਾਧਤਾ ਨੂੰ, ਜਿਸ ਪਰਮਾਤਮਾ ਦੇ ਬੋਧ ਗਿਆਨ ਨੂੰ ਨਾ ਤਾਂ ਗਿਣਿਆ ਜਾ ਸਕਦਾ, ਨਾ ਮਾਪਿਆ ਜਾ ਸਕਦਾ, ਨਾ ਤੋਲਿਆ ਜਾ ਸਕਦਾ ਹੈ। ਤਿੰਨ ਪੈਮਾਨੇ ਹੈ ਸੰਸਾਰ ਅੰਦਰ, ਤੋਲਣਾ, ਮਾਪਣਾ ਤੇ ਗਿਣਨਾ। ਪਰ ਵਾਹਿਗੁਰੂ ਦੇ ਬੋਧ ਦਾ, ਪਰਮਾਤਮਾ ਦੀ ਅਗਾਧਤਾ ਦਾ ਨਾ ਤਾਂ ਸਾਧ ਸੰਗਤ ਜੀ ਤੋਲ ਕੇ ਅੰਤ ਪੈਂਦਾ, ਨਾ ਮਾਪ ਕੇ ਤੇ ਨਾ ਗਿਣਤੀ ਮਿਣਤੀ ਕਰਕੇ। ਕਿਸੇ ਵੀ ਪੱਖ ਤੋਂ ਪਰਮਾਤਮਾ ਦੇ ਅਗਾਧ ਬੋਧ ਦਾ ਅੰਤ ਨਹੀਂ ਪੈਂਦਾ। ਹਜੂਰ ਕਹਿੰਦੇ ਅਗਾਧ ਬੋਧ ਸਮਰੱਥ ਸੁਆਮੀ, ਕਿਉਂਕਿ ਸਰਬ ਕਲਾ ਸਮਰੱਥ ਹੈ, ਐਸਾ ਉਹ ਸਰਬ ਸ਼ਕਤੀਮਾਨ ਸਮਰੱਥ ਹੈ। ਸਰਬ ਜੀਵਾਂ ਦੇ ਭੈ ਨੂੰ ਖਿਨ ਮਾਤਰ ਸਮੇਂ ਵਿੱਚ ਭੰਜਣ ਦੇ ਸਮਰੱਥ ਹੈ। ਖਿਨ ਮਾਤਰ ਸਮੇਂ ਵਿੱਚ ਜੀਵ ਦੇ ਹਰ ਪ੍ਰਕਾਰ ਦੇ ਭੈ ਨੂੰ ਭੰਨ ਦੇਣ ਵਾਲਾ ਹੈ। ਜੇ ਪ੍ਰਮਾਤਮਾ ਦੀ ਸ਼ਰਨ ਧਾਰਨ ਕਰਦਾ, ਸਰਬ ਕਾ ਭਉ ਭੰਜਨ, ਸਭ ਦੇ ਭੈ ਨੂੰ ਭੰਨ ਦੇਣ ਵਾਲਾ ਐਸਾ ਅਗਾਧ ਬੋਧ ਪਰਮੇਸ਼ਰ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਮਹਾਰਾਜ ਆਪ ਜੀ ਦੇ ਚਰਨਾਂ ਦਾ ਅਸੀਂ ਜਾਪ ਕਰਦੇ ਹਾਂ, ਨਾਨਕ ਪਈ ਅੰਪੈ। ਬੇਨਤੀ ਕਰਦੇ ਮਹਾਰਾਜ ਤੁਹਾਡੇ ਚਰਨਾਂ ਦਾ ਜਾਪ ਅਸੀਂ ਕਰਦੇ ਰਹੀਏ। हे ਗੁਰਸਿੱਖੋ, ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਹਿਰਦੇ ਨੂੰ ਨਿਰਮਲ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਜਿਨ੍ਹਾਂ ਨੇ ਪ੍ਰਿਥਵੀ ਪਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਗ੍ਰਹਿਣ ਕੀਤੀ ਹੈ, ਪਰਮਾਤਮਾ ਦੇ ਚਰਨਾਂ ਦਾ ਜਿਨ੍ਹਾਂ ਨੇ ਆਸਰਾ ਲਿਆ ਹੈ, ਮਹਾਰਾਜ ਕਿਸ ਪਰਮਾਤਮਾ ਦਾ ਆਸਰਾ? ਕਹਿੰਦੇ ਜਿਹੜਾ ਦਇਆਲੂ ਹੈ, ਦਇਆ ਦਾ ਕਰ ਕਿਰਪਾਲ ਤੇ ਕਿਰਪਾ ਨਿਧਿ, ਕਿਰਪਾ ਦਾ ਖਜ਼ਾਨਾ ਹੈ। ਉਸ ਪਰਮਾਤਮਾ ਨੂੰ ਕਿਰਪਾ ਦਾ ਖਜ਼ਾਨਾ ਕਿਹਾ ਜਾਂਦਾ ਹੈ। ਜਿਸ ਜੀਵ ਤੇ ਕਿਰਪਾ ਦਾ ਖਜ਼ਾਨਾ, ਜਿਸ ਜੀਵ ਦੀ ਸ਼ਰਧਾ ਰੂਪ ਝੋਲੀ ਵਿੱਚ ਕਿਰਪਾ ਦਾ ਖਜ਼ਾਨਾ ਪਾ ਦਿੰਦਾ, ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਸੇ ਵੀ ਪੱਖ ਤੋਂ ਉਹਨੂੰ ਘਾਟਾ ਨਹੀਂ ਪੈਂਦਾ, ਕਦੇ ਨਹੀਂ ਤੋਟ ਆਉਂਦੀ, ਸਦਾ ਹੀ ਵੱਧਦਾ ਜਾਂਦਾ। ਐਸੀ ਪਰਮਾਤਮਾ ਦੀ ਕਿਰਪਾ ਦਾ ਖਜ਼ਾਨਾ ਹੈ। ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਕਿਰਪਾ ਦਾ ਖਜ਼ਾਨਾ ਝੋਲੀ ਵਿੱਚ ਪਾ ਦੇਵੇ, ਤੇ ਹਜੂਰ ਕਹਿੰਦੇ ਹਨ ਫਿਰ ਜੀਵਾ ਤੈਨੂੰ ਨਾ ਤਾਂ ਕਦੇ ਝੂਰਨਾ ਪਵੇਗਾ, ਨਾ ਚਿੰਤਾ ਕਰਨੀ ਪਵੇਗੀ। ਪਰਮਾਤਮਾ ਹਰ ਪੱਖ ਤੋਂ ਤੈਨੂੰ ਬਖਸ਼ਿਸ਼ਾਂ ਕਰ ਦੇਵੇਗਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਦੇ ਸ਼ਬਦ ਉਚਾਰਨ ਕਰਕੇ ਇਹ ਬਚਨ ਕੀਤੇ ਹਨ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਮਹਾਰਾਜ ਐਸੀ ਕਿਰਪਾ ਕਰੋ ਕਿਰਪਾਲੂ ਸਤਿਗੁਰੂ ਜੀ, ਜੀਵਨ ਪਰਯੰਤ ਸਦਾ ਸਦਾ ਤੁਹਾਡਾ ਨਾਮ ਜਪਦੇ ਰਹੀਏ। ਤੁਹਾਡੀ ਕਿਰਪਾ ਹੋਵੇ ਤਾਂ ਹੀ ਜਪਾਂਗੇ, ਤੁਹਾਡੀ ਬਖਸ਼ਿਸ਼ ਹੋਵੇ ਤਾਂ ਹੀ ਮਹਾਰਾਜ ਅਸੀਂ ਨਾਮ ਜਪ ਸਕਦੇ ਹਾਂ। ਹਜੂਰ ਨੇ ਉਚਾਰਨ ਕੀਤਾ ਹੈ, ਦਇਆਲੂ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਦੇ ਖਜ਼ਾਨੇ, ਆਪ ਜੀ ਦੀ ਅਸੀਂ ਓਟ ਆਸਰਾ ਧਾਰਨ ਕੀਤਾ ਹੈ। ਮੋਹ ਆਸਰ ਤੋ ਚਰਨ, ਤਉ ਪਾਠ ਨਹੀਂ ਉਚਾਰਨ ਹੈ, ਤੋ ਸ਼ੁੱਧ ਹੈ। ਹਜੂਰ ਕਹਿੰਦੇ ਹੈ ਪ੍ਰਮਾਤਮਾ ਮੋਹ ਆਸਰ ਤੋ ਚਰਨ, ਤੁਹਾਡੇ ਚਰਨਾਂ ਦਾ ਮਹਾਰਾਜ ਮੈਨੂੰ ਆਸਰਾ ਹੈ। ਤੁਹਾਡੇ ਚਰਨਾਂ ਦਾ ਆਸਰਾ ਹੀ ਮਹਾਰਾਜ ਅਸੀਂ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਹੋਰ ਕੋਈ ਨਹੀਂ ਸਾਨੂੰ ਸੰਸਾਰ ਦਾ ਆਸਰਾ।
ਸਾਰੇ ਆਸਰੇ ਛੱਡ ਕਰਕੇ, ਸਭ ਦੁਆਰੇ ਦਰਵਾਜ਼ੇ ਛੱਡ ਕੇ ਤੁਹਾਡੇ ਸੰਗਤ ਰੂਪੀ ਦਰਵਾਜ਼ੇ ਤੇ ਆਏ ਹਾਂ। ਤੁਹਾਡੇ ਚਰਨਾਂ ਦਾ ਆਸਰਾ ਲਿਆ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਗੁਰੂ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਆਸਰਾ ਤੱਕਣਾ ਚਾਹੀਦਾ। ਹੇ ਗਰੀਬ ਨਵਾਜ, ਤੁਹਾਡੇ ਚਰਨਾਂ ਦਾ ਅਸੀਂ ਆਸਰਾ ਲਿਆ ਹੈ। ਫਿਰ ਮਹਾਰਾਜ ਤੁਹਾਡੀ ਸ਼ਰਨ ਹੀ ਸਾਡੇ ਵਾਸਤੇ ਸਿੱਧੇ ਮੁਕਤੀ ਦੀ ਦਾਤ ਦੇਣ ਵਾਲੀ ਹੈ। ਸਿੱਧੇ ਮਹਾਰਾਜ ਸਾਨੂੰ ਪ੍ਰਾਪਤ ਹੋਈ ਹੈ। ਤੁਹਾਡੀ ਸ਼ਰਨ ਵਿੱਚ ਆ ਕੇ ਤੁਹਾਡੇ ਚਰਨਾਂ ਦਾ ਆਸਰਾ ਸਾਨੂੰ ਮਿਲਿਆ ਹੈ। ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਜਿਹੜੇ ਨਾਮ ਰੂਪ ਚਰਨ ਹਨ, ਸਾਰੇ ਕਾਰਨਾਂ ਦੇ ਕਰਨ ਦੇ ਸਮਰੱਥ ਹਨ। ਸਾਰੀਆਂ ਵਿਧਾਂ ਬਣਾਉਣ ਦੇ, ਵਿਧਾਂ ਕਰਨ ਦੇ ਸਮਰੱਥ ਮਹਾਰਾਜ ਸਾਹਿਬ ਜੀ ਦੇ ਚਰਨ ਹਨ। ਸਤਿਗੁਰੂ ਜੀ ਦਾ ਚਰਨ, ਮਹਾਰਾਜ ਦੇ ਬਚਨ ਹਨ, ਚਿਤ ਚਰਨ ਨਾਮ। ਪਰਮੇਸ਼ਰ ਦੇ ਚਰਨ ਵਾਹਿਗੁਰੂ ਦਾ ਨਾਮ ਹੈ ਤੇ ਪਰਮੇਸ਼ਰ ਦਾ ਨਾਮ ਸਾਰੀਆਂ ਵਿਧਾਂ ਨੂੰ ਬਣਾਉਣ ਵਾਲਾ ਹੈ, ਸਭ ਵਿਧਾਂ ਨੂੰ ਸਫਲੀਆਂ ਕਰਨ ਵਾਲਾ ਹੈ, ਸਭ ਕਾਰਜਾਂ ਦੀ ਸਫਲਤਾ ਦੇਣ ਵਾਲਾ ਹੈ। ਐਸਾ ਪਰਮੇਸ਼ਰ ਦਾ ਨਾਮ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਪਾਪੀ ਜੀਵਾਂ ਦਾ ਉਧਾਰ ਕਰਨ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਦਾ ਸਰੂਪ ਹੈ। ਤੁਹਾਡਾ ਨਾਮ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਹਰ ਹਰੇ, ਉਹ ਹਰੇ ਪਰੇ ਹੋ ਜਾਂਦੇ ਹਨ। ਹਿਰਦੇ ਅੰਦਰ ਜਿਹੜੀ ਵਿਕਾਰਾਂ ਦੀ ਤਪਸ਼ ਕਰਕੇ ਹਿਰਦਾ ਸੜਦਾ ਸੀ, ਤਪਦਾ ਰਹਿੰਦਾ ਸੀ, ਜਿਨ੍ਹਾਂ ਤੇ ਮਹਾਰਾਜ ਆਪ ਨੇ ਕਿਰਪਾ ਕੀਤੀ ਹੈ, ਨਾਮ ਦੀ ਦਾਤ ਬਖਸ਼ੀ ਹੈ। ਨਾਮ ਜਲ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੱਤਾ, ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਵੀ ਹਰਾ ਭਰਾ ਹੋ ਗਿਆ। ਸ਼ੁਭ ਗੁਣਾਂ ਦੇ ਸਹਿਤ ਹਰਾ ਭਰਾ ਖਿੜ ਜਾਣਾ ਕੀਤਾ ਖੜਾਓ ਵਿੱਚ ਆ ਗਿਆ, ਜਿਨ੍ਹਾਂ ਤੇ ਪਰਮੇਸ਼ਰ ਆਪ ਨੇ ਕਿਰਪਾ ਕੀਤੀ ਹੈ। ਹੇ ਪ੍ਰਮਾਤਮਾ, ਸੰਸਾਰ ਸਾਗਰ ਦੇ ਵਿੱਚੋਂ ਭਵ ਜਿਹੜਾ ਬੜਾ ਹੀ ਭੈਦਾਇਕ ਸੰਸਾਰ ਸਮੁੰਦਰ ਹੈ, ਇਹਦੇ ਤੋਂ ਮਹਾਰਾਜ ਆਪ ਜੀ ਦਾ ਸਰੂਪ ਹੀ ਪਾਰ ਕਰਨ ਵਾਲਾ ਹੈ। ਹੇ ਮਹਾਰਾਜ, ਤੁਹਾਡਾ ਜਿਹੜਾ ਨਾਮ ਹੈ ਨਾ, ਨਾਮ ਦਾ ਸਿਮਰਨ ਕਰਨਾ, ਨਾਮ ਦੀ ਯਾਦ ਵਿੱਚ ਜੁੜਨਾ। ਜਿਨ੍ਹਾਂ ਨੇ ਨਾਮ ਜਪਿਆ, ਬਹੁਤ ਤਰੇ, ਬਹੁਤ ਸੰਸਾਰ ਦੇ ਜੀਵ ਤਰ ਗਏ, ਉਹਨਾਂ ਦਾ ਤਰਨਾ ਹੋ ਗਿਆ। ਜਿਹੜੇ ਜੀਵ ਪਰਮੇਸ਼ਰ ਦੇ ਨਾਮ ਰੂਪ ਬੇੜੇ ਵਿੱਚ ਅਸਵਾਰ ਹੋ ਗਏ ਹਨ, ਜਿਨ੍ਹਾਂ ਵੀ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ, ਸਤਿਗੁਰੂ ਜੀ ਕਹਿੰਦੇ ਬਹੁਤ ਤਰੇ, ਬਹੁਤ ਸੰਸਾਰ ਦੇ ਜੀਵ ਤਰ ਗਏ ਹੈ ਤੇ ਇਹਨਾਂ ਨੇ ਜੰਮਣ ਮਰਨ ਰੂਪੀ ਗੋਤੇ ਕਦੇ ਵੀ ਨਹੀਂ ਖਾਣੇ ਪਏ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਖੋਜ ਦੇ ਵਿੱਚ ਬੇਅੰਤ ਸੰਸਾਰ ਦੇ ਜੀਵ ਲੱਗੇ ਹਨ ਕਿ ਪਰਮੇਸ਼ਰ ਦਾ ਆਦ ਪਤਾ ਲੱਗ ਜਾਵੇ ਕਿ ਮੂਲ ਕੀ ਹੈ। ਆਦ ਕਦੋਂ ਤੋਂ ਪਰਮਾਤਮਾ ਸੰਸਾਰ ਦੇ ਅੰਦਰ ਪ੍ਰਕਾਸ਼ ਹੋਇਆ, ਕਦੋਂ ਦਾ ਹੈ ਪਰਮਾਤਮਾ, ਤੇ ਅੰਤ ਦਾ ਵੀ ਪਾਉਣ ਦਾ ਕਿੰਨੇ ਸੰਸਾਰ ਦੇ ਜੀਵ ਜੰਤ ਕਰਦੇ ਆ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਮਹਾਰਾਜ ਕਹਿੰਦੇ ਆਦ ਤੇ ਅੰਤ ਦਾ ਪਾਉਣ ਦਾ ਕਿੰਨੇ ਖੋਜ ਭਾਲਦੇ ਵੀ ਜੀਵ ਲੱਗੇ ਆ, ਪਰ ਜਿਹੜਾ ਹੈ ਹੀ ਬੇਅੰਤ, ਕਿਵੇਂ ਕੋਈ ਉਹਦਾ ਅੰਤ ਪਾ ਲਵੇਗਾ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇੰਨਾ ਉੱਚਾ ਤੇ ਬੇਅੰਤ ਹੈ ਪਰਮਾਤਮਾ, ਮੈਂ ਪੇਖਿਓ ਰੇ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਰ ਲਾਗੇ ਢੂੜ ਰਹੇ ਹਮ ਮੂਚਾ। ਐਸਾ ਉੱਚਾ ਤੇ ਬੇਅੰਤ ਪਰਮਾਤਮਾ ਹੈ, ਉਹਦੇ ਜੈਸਾ ਕੋਈ ਉਚਾਈ ਵਾਲਾ, ਉਹਦੇ ਪਰਮਾਤਮਾ ਦੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ ਸੰਸਾਰ ਦੇ ਅੰਦਰ, ਤੇ ਨਾ ਹੀ ਕੋਈ ਹੋ ਸਕੇਗਾ। ਫਿਰ ਕਿਵੇਂ ਪਰਮਾਤਮਾ ਦਾ ਕੋਈ ਅੰਤ ਪਾ ਲਵੇਗਾ। ਮਹਾਰਾਜ ਕਹਿੰਦੇ ਬੇਅੰਤ ਸੰਸਾਰ ਦੇ ਜੀਵ ਖੋਜ ਰਹੇ ਹਨ। ਮਹਾਰਾਜ ਇਹ ਅਸੀਂ ਸੰਸਾਰ ਦੇ ਅੰਦਰ ਸੁਣਨਾ ਕੀਤਾ ਕਿ ਜਿਨ੍ਹਾਂ ਨੇ ਤੁਹਾਡੀ ਸਤਿਪੁਰਸ਼ਾਂ ਦੀ ਸੰਗਤ ਕੀਤੀ ਹੈ, ਮਹਾਰਾਜ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜੇ ਹਨ, ਉਹਨਾਂ ਦਾ ਉਧਾਰ ਹੋ ਗਿਆ, ਉਹਨਾਂ ਦਾ ਉਧਰਣਾ ਹੋ ਗਿਆ, ਭਵ ਸਾਗਰ ਤੋਂ ਤਰ ਗਏ ਨੇ। ਇਹ ਮਾਇਆ ਦੀ ਮੋਹ ਮਮਤਾ ਦੇ ਜੰਜਾਲ ਬੰਧਨਾਂ ਤੋਂ ਆਜ਼ਾਦ ਹੋ ਗਏ ਨੇ, ਤਰ ਗਏ ਨੇ, ਜਿਨ੍ਹਾਂ ਨੇ ਪਿਆਰੀ ਸਤ ਸੰਗਤ ਕੀਤੀ ਹੈ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੇ ਪ੍ਰਮਾਤਮਾ, ਆਪ ਜੀ ਦੇ ਜਿਹੜੇ ਨਾਮ ਰੂਪੀ ਚਰਨ ਕਮਲ ਹਨ, ਮਹਾਰਾਜ ਤੁਹਾਡੇ ਨਾਮ ਰੂਪ ਚਰਨਾਂ ਦਾ ਜਪ ਹੈ, ਜਪਦੇ ਹਾਂ, ਜਾਪ ਕਰਦੇ ਹਾਂ। ਕਿਹਨਾਂ ਨੇ ਜਾਪ ਕੀਤਾ? ਕੌਣ ਵਾਹਿਗੁਰੂ ਦੇ ਚਰਨਾਂ ਦਾ ਜਾਪ ਕਰਦੇ ਨੇ? ਜਿਹੜੇ ਕਿਰਪਾਲੂ ਤੇ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈਂਦੇ ਹਨ। ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਰੂਪ ਚਰਨਾਂ ਦਾ ਜਾਪ ਜਪਦੇ ਹਨ। ਹੁਣ ਪ੍ਰਮਾਤਮਾ ਦਾ ਬਿਰਧ ਕਥਨ ਕਰਦੇ ਹਨ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦਾ ਬਿਰਧ ਹੈ ਭਗਤਾਂ ਦਾ ਪਿਆਰ, ਭਗਤ ਵਛਲ। ਮਹਾਰਾਜ ਆਪਣੇ ਪਿਆਰਿਆਂ ਦੇ ਹਿਰਦੇ ਦਾ ਪਿਆਰ ਦੇਖ ਕਰਕੇ ਆਪ ਜੀ ਪਸੀਜਦੇ ਹੋ, ਪ੍ਰਸੰਨ ਹੋ ਜਾਂਦੇ ਹੋ। ਗੋਬਿੰਦ ਭਾਉ ਭਗਤ ਕਾ ਭੁਖਾ। ਪਰਮਾਤਮਾ ਧਨ ਤੇ ਨਹੀਂ ਪਸੀਜਦਾ, ਪਦਾਰਥਾਂ ਤੇ ਨਹੀਂ ਪਸੀਜਦਾ, ਉੱਚੀ ਕੁਲ ਦੇ ਵਿੱਚ ਜਨਮਿਆ ਹੋਇਆ ਨਹੀਂ ਦੇਖ ਕਰਕੇ ਪ੍ਰਸੰਨ ਹੁੰਦਾ। ਵਾਹਿਗੁਰੂ ਹਿਰਦੇ ਦਾ ਪਿਆਰ ਦੇਖ ਕਰਕੇ ਪ੍ਰਸੰਨ ਹੁੰਦਾ ਹੈ। ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਹਿਰਦੇ ਅੰਦਰ ਸੱਚਾ ਪਿਆਰ ਹੈ, ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ। ਜੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕੀਤਾ ਹੈ ਔਰ ਹਜੂਰ ਬਖਸ਼ਿਸ਼ ਕਰਦੇ ਹਨ, ਹੇ ਪ੍ਰਮਾਤਮਾ, ਭਗਤ ਵਛਲ ਹਰ ਬਿਰਦ। ਭਗਤਾਂ ਦਾ ਪਿਆਰ, ਭਗਤਾਂ ਦਾ ਸੰਗੀ ਸਾਥੀ, ਹਿਰਦੇ ਦਾ ਪ੍ਰੇਮ ਦੇਖ ਕਰਕੇ ਵਰਦਾਨ ਬਖਸ਼ਿਸ਼ਾਂ ਦੇਣ ਵਾਲਾ ਐਸਾ ਹਰੀ ਪਰਮੇਸ਼ਰ ਹੈ। ਹੇ ਪ੍ਰਮਾਤਮਾ, ਤੁਸੀਂ ਆਪ ਹੀ ਸੰਸਾਰ ਦੇ ਅੰਦਰ ਬਣਾਇਆ ਹੈ ਕਿ ਭਗਤਾਂ ਦਾ ਪਿਆਰ ਦੇਖ ਕਰਕੇ ਬਿਰਧ ਧਰਮ ਦੀ ਲੱਜਿਆ ਰੱਖਣੀ, ਜਾਂ ਭਗਤ ਵਛਲ ਕਹਿ ਲੋ ਕਿ ਪ੍ਰਮਾਤਮਾ ਦਾ ਧਰਮ ਹੈ। ਭਗਤਾਂ ਦਾ ਪਿਆਰ ਦੇਖ ਕਰਕੇ ਬਖਸ਼ਿਸ਼ ਕਰ ਦੇਣੀ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਿਰਧ ਹੈ ਤੇ ਪਰਮੇਸ਼ਰ ਨੇ ਆਪ ਹੀ ਇਹ ਬਣਾਇਆ ਹੈ। ਹੇ ਪ੍ਰਮਾਤਮਾ ਦੇ ਜਿੱਥੇ ਜਿੱਥੇ ਵੀ ਸੰਤ ਮਹਾਂਪੁਰਖ ਗੁਰਮੁਖ ਜਨ ਭਗਤ ਜਨ ਆਪ ਜੀ ਨੂੰ ਆਰਾਧਦੇ ਹਨ, ਪਰਮੇਸ਼ਰ ਤੁਹਾਨੂੰ ਯਾਦ ਕਰਦੇ ਹਨ, ਉਥੇ ਉਥੇ ਪ੍ਰਮਾਤਮਾ ਆਪ ਜੀ ਨੇ ਪ੍ਰਗਟ ਹੋ ਕੇ ਆਉਣਾ ਕੀਤਾ। ਪ੍ਰਗਟ ਆਇਆ, ਪ੍ਰਤੱਖ ਸਾਖਸ਼ਾਤ ਹੋ ਕੇ ਪ੍ਰਮਾਤਮਾ ਉਥੇ ਉਥੇ ਆਇਆ ਜਿੱਥੇ ਜਿੱਥੇ ਵਾਹਿਗੁਰੂ ਦੇ ਪਿਆਰਿਆਂ ਨੇ ਯਾਦ ਕੀਤਾ ਹੈ। ਜਦੋਂ ਵੀ ਰੱਬ ਨੂੰ ਯਾਦ ਕੀਤਾ ਉਦੋਂ ਹੀ ਪ੍ਰਗਟ ਹੋ ਗਏ ਹਨ। ਸਾਧ ਸੰਗਤ ਜੀ, ਭੋਲੇ ਭਾਲੇ ਸੁਭਾਅ ਵਾਲੇ ਭਗਤ ਧੰਨਾ ਜੀ ਨੇ ਪਰਮੇਸ਼ਰ ਨੂੰ ਪਾਇਆ। ਭੋਲੇ ਭਾਏ ਮਿਲੇ ਰਘੁਰਾਇਆ। ਭਾਵੇਂ ਭਗਤ ਜਿਹੜਾ ਪੰਡਿਤ ਤ੍ਰਿਲੋਚਨ ਸੀ, ਉਹਨੇ ਭਾਵੇਂ ਧੋਖਾ ਕੀਤਾ ਸੀਗਾ। ਜਦੋਂ ਹਰ ਰੋਜ਼ ਪੂਜਾ ਕਰਦੇ ਸੀ ਨਾ, ਤੇ ਗਊਆਂ ਚਾਰਨ ਦੇ ਵਾਸਤੇ ਨੇੜੇ ਲੰਘਣਾ, ਤੇ ਬੜਾ ਹੈਰਾਨ ਹੋ ਕਰਕੇ ਤ੍ਰਿਲੋਚਨ ਪੰਡਿਤ ਨੂੰ ਦੇਖਣਾ, ਬੜਾ ਹੈਰਾਨ ਹੋ ਕੇ। ਤੇ ਫਿਰ ਇੱਕ ਦਿਨ ਪੁੱਛ ਹੀ ਲਿਆ, ਕਹਿੰਦੇ ਕਿ ਪੰਡਿਤ ਜੀ ਕੀ ਕਰਦੇ ਹੋ? ਕਹਿੰਦੇ ਜੀ ਮੈਂ ਇਹ ਪੂਜਾ ਕਰਦਾ ਹਾਂ, ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਭਗਵਾਨ ਦਾ ਪੂਜਨ ਕਰਦਾ। ਕਹਿੰਦੇ ਜੇ ਪੂਜਾ ਕਰੀਏ ਤੇ ਭਗਵਾਨ ਕੀ ਦਿੰਦਾ? ਕਹਿੰਦੇ ਸਾਰੇ ਕਾਰਜ ਹੀ ਕਰਦਾ ਜੇ ਭਗਵਾਨ ਦੀ ਪੂਜਾ ਕਰ ਲਈਏ। ਜੇ ਭਗਵਾਨ ਨੂੰ ਪ੍ਰਸੰਨ ਕਰ ਲਈਏ, ਸਾਰੇ ਕੰਮ ਆਪਣੇ ਆਪ ਕਰੀ ਜਾਂਦਾ। ਤੇ ਮਨ ਵਿੱਚ ਬੜੀ ਖੁਸ਼ੀ ਹੋਈ ਭਗਤ ਧੰਨਾ ਜੀ ਦੇ। ਕਹਿੰਦੇ ਹੈ ਸਾਰੇ ਕੰਮ ਹੀ ਕਰੀ ਜਾਂਦਾ, ਇਹ ਤਾਂ ਫਿਰ ਬੜੀ ਸੌਖੀ ਗੱਲ ਹੈ। ਆਪਾਂ ਭਗਵਾਨ ਨੂੰ ਹੀ ਖੁਸ਼ ਕਰ ਲੈਂਦੇ ਆ। ਜਿਹੜਾ ਮੈਨੂੰ ਇਕੱਲੇ ਨੂੰ ਇੰਨਾ ਕੰਮ ਕਰਨੇ ਪੈਂਦੇ, ਖੇਤੀਬਾੜੀ ਦੇ, ਕਿਰਤ ਦੇ, ਡੰਗਰ ਚਾਰਨੇ, ਪਾਣੀ ਮੋੜਨਾ, ਫਿਰ ਹਲ ਜੋਣੇ, ਕਿੰਨਾ ਕਿੰਨਾ ਕੰਮ ਕਰਨਾ ਪੈਂਦਾ, ਫਿਰ ਭਗਵਾਨ ਆਪੇ ਕਰਿਆ ਕਰੂਗਾ। ਸਾਧ ਸੰਗਤ ਜੀ, ਭੋਲਾ ਭਾਲਾ ਸੁਭਾਅ ਤੇ ਮਨ ਵਿੱਚ ਕੋਈ ਛਲ ਨਹੀਂ ਸੀਗਾ, ਕਿਉਂਕਿ ਰੱਬ ਹਿਰਦੇ ਦਾ ਪਿਆਰ ਦੇਖਦਾ। ਛੜੀਆ ਬੰਦਾ ਕਦੇ ਰੱਬ ਨੂੰ ਪਾ ਨਹੀਂ ਸਕਦਾ। ਮਨ ਵਿੱਚ ਕਪਟ ਕਰਨ ਵਾਲਾ ਮਨੁੱਖ ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਵਚਨ ਕਹਿੰਦੇ ਹਨ, ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤ ਰਾਸ ਕਰੇ। ਬੰਦੇ ਦੀ ਨੀਅਤ ਸਾਫ਼ ਹੋਵੇ ਤੇ ਘਰ ਬੈਠੇ ਰੱਬ ਮਿਲ ਜਾਂਦਾ। ਪਰ ਕਿੱਥੇ ਨੀਅਤ ਸਾਫ਼ ਹੁੰਦੀ ਹੈ? ਗੁਰੂ ਕਿਰਪਾ ਕਰੇ ਤਾਂ ਹੀ ਬੰਦੇ ਦੀ ਨੀਅਤ ਸਾਫ਼ ਹੁੰਦੀ ਹੈ। ਤੇ ਸਾਧ ਸੰਗਤ ਜੀ, ਜਦੋਂ ਭਗਵਾਨ ਨੂੰ ਪਾ ਲਿਆ ਨਾ, ਪਰਮੇਸ਼ਰ ਨੂੰ ਪ੍ਰਤੱਖ ਸਾਖਸ਼ਾਤ ਕਰਕੇ ਭਗਤ ਧੰਨਾ ਜੀ ਨੇ, ਦੇਖ ਲਓ ਫਿਰ ਜਦੋਂ ਵੀ ਯਾਦ ਕਰਦੇ ਆ, ਪਹਿਲਾਂ ਤਾਂ ਰੱਟ ਲਾਈ ਸੀ ਕਿ ਜਿਹੜਾ ਪੱਥਰ ਦਿੱਤਾ ਸੀ ਨਾ
ਜਿਹੜਾ ਪੰਡਿਤ ਤਰਲੋਚਨ ਨੇ ਝੂਠ ਬੋਲ ਕਰਕੇ ਕਹਿੰਦੇ ਆ ਲੈ ਜਾ, ਉਦਾਂ ਪੱਥਰ ਪਿਆ ਸੀ, ਕਹਿੰਦੇ ਭਗਵਾਨ ਹੀ ਇਹਦੀ ਪੂਜਾ ਕਰਿਆ ਕਰ, ਇਹ ਤੇਰੇ ਕੰਮ ਕਰੂਗਾ, ਤੇਰੇ ਸਾਰੇ ਕਾਰਜ ਸਵਾਰੂਗਾ। ਤੇ ਫਿਰ ਭੋਲਾ ਭਾਲਾ ਸੁਭਾਅ ਤੇ ਆਉਂਦਾ ਕੁਝ ਵੀ ਨਹੀਂ ਸੀ, ਪਤਾ ਨਹੀਂ ਸੀ, ਪਰ ਮਨ ਵਿੱਚ ਛਲ ਕੋਈ ਨਹੀਂ ਸੀਗਾ। ਸਣੇ ਕੇਸੀ ਇਸ਼ਨਾਨ ਪਾਨ ਕਰਕੇ ਤੇ ਭਗਵਾਨ ਜਿਹੜਾ ਲਿਆਂਦਾ ਸੀ ਪੱਥਰ, ਉਹਦਾ ਵੀ ਇਸ਼ਨਾਨ ਕਰਾ ਕੇ ਉੱਚੀ ਚੌਂਕੀ ਢਾਹ ਕੇ ਰੱਖ ਦਿੱਤਾ। ਚੌਂਕੜਾ ਮਾਰ ਕੇ ਰੱਟ ਲਾ ਕੇ ਬੈਠ ਕੇ ਮਹਾਰਾਜ ਦਰਸ਼ਨ ਦਿਓ। ਫਿਰ ਲੰਗਰ ਪ੍ਰਸ਼ਾਦ ਤਿਆਰ ਕੀਤਾ ਬੜੇ ਪਿਆਰ ਦੇ ਨਾਲ, ਮਹਾਰਾਜ ਭੋਗ ਲਾਓ। ਤੇ ਸਾਧ ਸੰਗਤ ਜੀ ਜਦੋਂ ਨਹੀਂ ਪ੍ਰਤੱਖ ਪ੍ਰਗਟ ਹੋ ਕਰਕੇ ਭੋਗ ਲਾਏ ਤੇ ਕਹਿੰਦੇ ਮਹਾਰਾਜ ਤੁਸੀਂ ਉਹ ਜਿਹੜਾ ਤਰਲੋਚਨ ਪੰਡਿਤ ਉਹਦਾ ਤੇ ਹਰ ਰੋਜ਼ ਭਗਵਾਨ ਛਕਦੇ, ਮੇਰੇ ਬਣਾਉਣ 'ਚ ਕੀ ਕਮੀ ਹੈ? ਪਿਆਰ ਦੀਆਂ ਬੋਲੀਆਂ ਮਾਰ ਰਹੇ ਨੇ, ਪਿਆਰ ਵਿੱਚ ਭਿੱਜ ਕਰਕੇ ਬਾਰ-ਬਾਰ ਬੇਨਤੀਆਂ ਕਰਦੇ। ਕਹਿੰਦੇ ਮਹਾਰਾਜ ਜੇ ਤੁਸੀਂ ਨਹੀਂ ਨਾ ਛਕਿਆ ਤੇ ਮੈਂ ਵੀ ਜੱਟ ਆ ਸਿੱਧੇ ਸਾਦੇ ਸੁਭਾਅ ਦਾ, ਮੈਂ ਵੀ ਬੜਾ ਅੜੀ ਦਾ ਪੱਕਾ, ਛਕਣਾ ਮੈਂ ਵੀ ਨਹੀਂ, ਮੈਂ ਵੀ ਇੱਥੇ ਪ੍ਰਾਣ ਛੱਡ ਦਊਂਗਾ, ਛਕਣ ਵਾਲਾ ਮੈਂ ਵੀ ਨਹੀਂ ਹੈ। ਜਦੋਂ ਇਉਂ ਸਾਧ ਸੰਗਤ ਜੀ ਰੱਟ ਲਾਈ ਤੇ ਭਗਵਾਨ ਨੂੰ ਸਾਖਸ਼ਾਤ ਹੋਣਾ ਹੀ ਪਿਆ, ਪ੍ਰਤੱਖ ਭੋਜਨ ਛਕਿਆ। ਫਿਰ ਕਹਿਣ ਲੱਗੇ ਕਿ ਇਹ ਭਗਤ ਧੰਨਿਆ, ਤੂੰ ਮੰਗ ਲੈ, ਕੀ ਮੰਗਣਾ ਚਾਹੁੰਦਾ? ਤੇ ਸਾਧ ਸੰਗਤ ਜੀ ਇੱਕ ਵਰਦਾਨ ਮੰਗਿਆ ਸੀਗਾ, ਭਾਵੇਂ ਥੋੜੀਆਂ ਵਸਤੂਆਂ ਲੋੜੀਂਦੀਆਂ ਵਸਤੂਆਂ ਵੀ ਮੰਗੀਆਂ ਸੀ। ਜਦੋਂ ਕਿਹਾ ਸੀ ਭਗਵਾਨ ਨੇ ਕਿ ਸਾਰੇ ਲੋਕ ਮੇਰੀ ਆਰਤੀ ਕਰਦੇ, ਤੂੰ ਵੀ ਕਰ। ਕਹਿੰਦੇ ਮਹਾਰਾਜ ਮੈਂ ਜੱਟ ਆ ਸਿੱਧੇ ਸਾਦੇ ਸੁਭਾਅ ਦਾ, ਆਰਤੀ ਨਹੀਂ ਮੈਂ ਤੇ ਤੇਰਾ ਆਰਤਾ ਕਰਾਂਗਾ। ਗੁਰਬਾਣੀ ਵਿੱਚ ਸ਼ਬਦ ਆਉਂਦਾ ਨਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਦੇਵੈ ਮੰਗੀ। ਇਹ ਥੋੜੀਆਂ ਲੋੜੀਂਦੀਆਂ ਵਸਤੂਆਂ ਮੰਗੀਆਂ। ਐਵੇਂ ਨਹੀਂ ਕਿਹਾ ਕਿ ਮਹਾਰਾਜ ਅੰਬਾਰ ਲਾ ਦੇ, ਢੇਰ ਲਾ ਦੇ, ਨਹੀਂ, ਜਿਹੜੀਆਂ ਕੋ ਲੋੜੀਂਦੀਆਂ ਵਸਤੂਆਂ ਕੋ ਪਦਾਰਥ ਚਾਹੀਦੇ ਸਨ ਉਹਨਾਂ ਦੀ ਮੰਗ ਕੀਤੀ ਹੈ। ਫਿਰ ਦੇ ਸਭ ਕੁਝ ਦੇ ਦਿੱਤਾ। ਕਹਿੰਦੇ ਹੋਰ ਮੰਗ ਲੈ। ਤੇ ਕਹਿਣ ਲੱਗੇ ਮਹਾਰਾਜ ਇੱਕ ਵਚਨ ਦੇ ਕੇ ਜਾਓ, ਜਦੋਂ ਮੈਂ ਤੁਹਾਨੂੰ ਯਾਦ ਕਰਾਂ, ਜਿੱਥੇ ਵੀ ਯਾਦ ਕਰਾਂ ਉੱਥੇ ਹਾਜ਼ਰ ਹੋਵੋਗੇ? ਕਹਿੰਦੇ ਠੀਕ ਹੈ, ਹੋਵਾਂਗੇ। ਤੇ ਸਾਧ ਸੰਗਤ ਜੀ ਕਿਤੇ ਗਊਆਂ ਨੂੰ ਚਾਰਨਾ, ਮੱਝਾਂ ਨੂੰ ਚਾਰਨਾ, ਫਿਰ ਨੱਕਿਆਂ ਮੋੜਨੇ, ਪਾਣੀ ਮੋੜਨੇ, ਇਸੇ ਤਰ੍ਹਾਂ ਹਲ ਜੋੜਨਾ। ਜਿੱਥੇ ਜਿੱਥੇ ਵੀ ਯਾਦ ਕੀਤਾ ਭਗਵਾਨ ਨੇ ਸਾਰੇ ਕਾਰਜ ਜਿਹੜੇ ਸੀ ਆਪ ਕੀਤੇ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ। ਫਿਰ ਇਹ ਪੰਕਤੀ ਪੜੋ ਜੀ। ਮਹਾਰਾਜ ਕਹਿੰਦੇ ਗੁਰਸਿੱਖੋ, ਜਿੱਥੇ ਜਿੱਥੇ ਵੀ ਸੰਤ ਮਹਾਂਪੁਰਖ ਭਗਤ ਜਨ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ, ਉੱਥੇ ਉੱਥੇ ਪਰਮਾਤਮਾ ਪ੍ਰਗਟ ਹੋ ਕੇ ਆਇਆ ਹੈ। ਭਗਤ ਪ੍ਰਹਿਲਾਦ ਜੀ ਨੇ ਯਾਦ ਕੀਤਾ ਸੀ ਨਾ, ਜਦੋਂ ਪਿਤਾ ਹਰਨਾਕਸ਼ ਤਲਵਾਰ ਲੈ ਕਰਕੇ ਕੱਟਣ ਲੱਗਾ ਸੀ, ਸਿਰ ਧੜ ਦੇ ਨਾਲ ਉਹ ਕਹਿੰਦਾ ਜੁਦਾ ਕਰ ਦੇਣਾ, ਮੇਰਾ ਨਾਮ ਨਹੀਂ ਜਪਦਾ। ਤੇ ਉੱਥੇ ਨਰਸਿੰਘ ਦਾ ਰੂਪ ਧਾਰਨ ਕਰਕੇ ਆਪਣੇ ਭਗਤ ਦੀ ਲੱਜਿਆ ਰੱਖੀ ਹੈ। ਭਗਤ ਧਰੂ ਜੀ ਨੇ ਯਾਦ ਕੀਤਾ, ਉੱਥੇ ਵੀ ਲੱਜਿਆ ਰੱਖੀ ਹੈ। ਭਗਤ ਨਾਮਦੇਵ ਜੀ ਨੇ ਯਾਦ ਕੀਤਾ ਕਿ ਮਹਾਰਾਜ ਮੇਰਾ ਕਸੂਰ ਕੀ ਹੈ, ਕਿਆ ਅਪਰਾਧ ਸੰਤ ਹੈ ਕੀਨਾ, ਮੇਰਾ ਅਪਰਾਧ ਕੀ ਹੈ, ਕੀ ਗੁਨਾਹ ਮੇਰਾ, ਕੋਈ ਗੁਨਾਹ ਨਹੀਂ ਹੈ। ਜਦੋਂ ਵੀ ਮਹਾਰਾਜ ਕਹਿੰਦੇ ਲੋੜ ਪਈ ਹੈ, ਔਕੜ ਦੇ ਸਮੇਂ ਵੀ ਪਰਮਾਤਮਾ ਨੇ ਸਾਖਸ਼ਾਤ ਹੋ ਕੇ ਆਪਣੇ ਪਿਆਰਿਆਂ ਨੂੰ ਪ੍ਰਤੱਖ ਪ੍ਰਗਟ ਹੋ ਕਰਕੇ ਰੱਖਿਆ ਕੀਤੀ ਹੈ। ਹਰੀ ਅਕਾਲ ਪੁਰਖ ਪਰਮਾਤਮਾ ਨੇ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਹੈ, ਪ੍ਰਭ ਆਪ ਲੀਏ ਸਮਾਏ, ਪ੍ਰਭੂ ਨੇ ਆਪਣੇ ਸਰੂਪ ਦੇ ਵਿੱਚ ਇਹਨਾਂ ਨੂੰ ਸਮਾ ਲਿਆ, ਅਭੇਰਤਾ ਬਖਸ਼ੀ ਹੈ। ਸਹਿਜ ਸੁਭਾਏ ਸੋ ਭਾਏ, ਸ੍ਰੇਸ਼ਟ ਪਿਆਰ ਜਿਨ੍ਹਾਂ ਦੇ ਹਿਰਦੇ ਅੰਦਰ ਲਾਇਆ ਹੈ। ਸਹਿਜ ਜਿਸ ਹਿਰਦੇ ਅੰਦਰ ਸ਼ਾਂਤੀ ਬਖਸ਼ੀ ਹੈ, ਧੀਰਜਤਾ ਬਖਸ਼ੀ ਹੈ। ਜਿਸ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਬਖਸ਼ਿਸ਼ ਕੀਤਾ, ਇਹਨਾਂ ਨੂੰ ਸੁਭਾਵਕ ਹੀ ਆਪਣੇ ਸਰੂਪ ਦੇ ਵਿੱਚ ਮੇਲ ਲਿਆ ਹੈ। ਤੇ ਭਗਤਾਂ ਦੇ ਕਾਰਜ ਆਪ ਹੀ ਸਹਿਜ ਸੁਭਾਅ ਪਰਮਾਤਮਾ ਨੇ ਸਵਾਰ ਦਿੱਤੇ ਹਨ। ਅਕਾਲ ਪੁਰਖ ਵਾਹਿਗੁਰੂ ਨੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਆਪਣੇ ਪਿਆਰਿਆਂ ਦੇ ਭਗਤਾਂ ਨੂੰ ਆਪ ਹੀ ਸਵਾਰ ਦਿੰਦਾ ਹੈ,
ਆਪ ਹੀ ਸਭ ਕਾਰਜਾਂ ਦੀ ਸਫਲਤਾ ਬਣਾ ਦਿੰਦਾ ਹੈ। ਭਗਤ ਨਾਮਦੇਵ ਜੀ ਦੀ ਛਪਰੀ ਬੰਨੀ ਸੀ ਨਾ ਪ੍ਰਮਾਤਮਾ ਨੇ, ਆਪ ਕਾਰੀਗਰ ਬਣ ਕੇ ਛਪਰੀ ਬੰਨ ਦਿੱਤੀ ਸੀ ਬੜੇ ਸੋਹਣੇ ਢੰਗ ਦੇ ਨਾਲ। ਔਰ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਜਗ ਸੰਪੂਰਨ ਕੀਤਾ। ਮਹਾਰਾਜ ਕਹਿੰਦੇ ਆਪਣੇ ਭਗਤਾਂ ਦੇ ਕਾਰਜ ਵਾਹਿਗੁਰੂ ਆਪ ਹੀ ਸਵਾਰਨ ਵਾਲਾ ਹੈ। ਅਕਾਲ ਪੁਰਖ ਪ੍ਰਮਾਤਮਾ ਜੀ ਦਾ ਜੋ ਜਸ ਹੈ ਬੜਾ ਹੀ ਆਨੰਦ ਪੂਰਵਕ ਹੈ, ਹਿਰਦੇ ਅੰਦਰ ਰਹੱਸ ਦੇਣ ਵਾਲਾ ਹੈ, ਫਿਰ ਰਸਦਾਇਕ ਹੈ, ਫਿਰ ਆਤਮਿਕ ਸੁਖ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਦਾ ਮੰਗਲ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦੇ ਖੁਸ਼ੀਆਂ ਦੇ ਮੰਗਲ ਗਾਏ ਨੇ, ਵਾਹਿਗੁਰੂ ਦਾ ਜਸ ਗਾਇਆ, ਸਗਲ ਦੁੱਖ ਵਿਸਾਰੇ, ਉਹਨਾਂ ਦੇ ਸਭ ਦੁੱਖ ਵਿਸਰਜਨ ਕਰ ਦਿੱਤੇ ਹਨ। ਸਭ ਦੁੱਖ ਪ੍ਰਮਾਤਮਾ ਨੇ ਤਿਨਾਂ ਦੇ ਵਿਸਾਰ ਦਿੱਤੇ ਹਨ। ਹਜੂਰ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਬੜਾ ਹੈਰਾਨੀਜਨਕ ਸਰੂਪ ਹੈ ਨਾ, ਚਮਤਕਾਰ, ਬੜਾ ਅਚੰਭੇ ਦਾ ਸਰੂਪ ਹੈ, ਬੜਾ ਹੈਰਾਨੀਜਨਕ ਪਰਮੇਸ਼ਰ ਦਾ ਸਰੂਪ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਜਿਸ ਪ੍ਰਮਾਤਮਾ ਦਾ ਸਭ ਥਾਵਾਂ ਤੇ ਬਲ ਧਾਰਨ ਕੀਤਾ ਹੋਇਆ ਹੈ। ਐਸਾ ਚਮਤਕਾਰੀ ਬਲ ਵਾਲਾ ਸਰਬ ਸ਼ਕਤੀਮਾਨ ਜੋ ਪਰਮੇਸ਼ਰ ਦਾ ਸਰੂਪ ਹੈ। ਮਹਾਰਾਜ ਕਹਿੰਦੇ ਚਮਤਕਾਰ ਪ੍ਰਗਾਸ ਦਹਿ ਦੇਸ, ਦਸਾਂ ਦਿਸ਼ਾਵਾਂ ਤੇ ਫਿਰ ਉਹਨਾਂ ਜੀਵਾਂ ਨੂੰ ਦਿਸਣ ਲੱਗ ਪੈਂਦਾ ਹੈ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨ ਬੁੱਧ ਰੂਪ ਨੇਤਰਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵਿਚਾਰ ਦੀ ਨਿਗਾਹ ਬਖਸ਼ਦੇ ਹਨ, ਕੇਵਲ ਇੱਕ ਪ੍ਰਮਾਤਮਾ ਹੀ ਸਭ ਥਾਵਾਂ ਤੇ ਤਿਨਾਂ ਨੂੰ ਦ੍ਰਿਸ਼ਟੀ ਵਿੱਚ ਆਇਆ, ਦ੍ਰਿਸ਼ਟ ਆਇਆ, ਤਿਨਾਂ ਦੀ ਨਿਗਾਹ ਦੇ ਵਿੱਚ ਆਇਆ ਕਿ ਸਭ ਥਾਵਾਂ ਤੇ ਰੱਬ ਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ, ਤੁਹਾਡੇ ਸਰੂਪ ਤੋਂ ਬਿਨਾਂ ਕੋਈ ਵੀ ਨਜ਼ਰ ਨਹੀਂ ਆਉਂਦਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਹਾਂ। ਨਾਨਕ ਪਇੰਪੈ ਸ਼ਰਨ ਜੰਪੈ, ਤੁਹਾਡੀ ਸ਼ਰਨ ਵਿੱਚ ਆ ਕੇ ਮਹਾਰਾਜ ਤੁਹਾਡੇ ਚਰਨਾਂ ਦਾ ਜਾਪ ਕਰਦੇ ਹਾਂ। ਪਏ ਅੰਪੈ, ਪਏ ਨਾਮ ਪੀਆ ਦਾ ਮਾਲਕ ਦਾ ਵੀ ਹੈ। ਕੱਲ ਵਿਚਾਰ ਆਈ ਸੀ ਨਾ, ਪੀਆ ਪਤੀ ਨੂੰ ਕਿਹਾ ਜਾਂਦਾ ਤੇ ਸਾਰੀ ਸ੍ਰਿਸ਼ਟੀ ਦਾ ਪਤੀ ਮਾਲਕ ਕੌਣ ਹੈ? ਪਰਮਾਤਮਾ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਅੰਪੈ ਪੈ ਕਰਕੇ ਤੁਹਾਡੇ ਚਰਨਾਂ ਦਾ ਅਸੀਂ ਜਾਪ ਕਰਦੇ ਹਾਂ। ਹੇ ਪ੍ਰਮਾਤਮਾ, ਭਗਤਾਂ ਦਾ ਪਿਆਰ, ਭਗਤਾਂ ਦੀ ਰੱਖਿਆ ਕਰਨੀ, ਅੰਗ ਸੰਗ ਹੋ ਕਰਕੇ ਨਾਲ ਨਿਭਣਾ ਹੈ। ਪਰਮੇਸ਼ਰ ਆਪ ਨੇ ਸੰਸਾਰ ਦੇ ਅੰਦਰ ਸੱਚਾ ਬਿਰਧ ਬਣਾਇਆ ਹੈ, ਐਸਾ ਧਰਮ ਬਣਾਇਆ ਹੈ, ਐਸੀ ਪੱਕੀ ਤੇ ਸੱਚੀ ਮਰਜ਼ਾਦਾ ਸੰਸਾਰ ਦੇ ਅੰਦਰ ਕਾਇਮ ਕੀਤੀ ਹੈ ਕਿ ਭਗਤਾਂ ਦਾ ਪਿਆਰ ਦੇਖ ਕਰਕੇ ਮਹਾਰਾਜ ਆਪ ਬਖਸ਼ਿਸ਼ਾਂ ਕਰਦੇ ਹੋ। ਹਿਰਦੇ ਦਾ ਪਿਆਰ ਦੇਖ ਕਰਕੇ ਆਪ ਜੀ ਮਹਾਰਾਜ ਮਹਾਨ ਬਖਸ਼ਿਸ਼ਾਂ, ਮਹਾਨ ਵਰਦਾਨ ਆਪ ਕਿਰਪਾ ਕਰਕੇ ਝੋਲੀ ਵਿੱਚ ਪਾ ਦਿੰਦੇ ਹੋ। ਸਾਧ ਸੰਗਤ ਜੀ, ਭਗਤਾਂ ਦਾ ਇੰਨਾ ਪਿਆਰ ਡਾਢਾ ਹੈ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਕਹਿੰਦੇ ਹਨ ਕਿ ਜੇ ਪ੍ਰੇਮ ਦੀ ਡੋਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਬੰਨ ਲੈਣ ਨਾ ਇੱਕ ਵਾਰ, ਫਿਰ ਪਰਮਾਤਮਾ ਛੁਡਾ ਨਹੀਂ ਸਕਦਾ। ਮੇਰੇ ਬੰਧੀ ਭਗਤ ਛਡਾਵੈ, ਬੰਧੈ ਭਗਤ ਨਾ ਛੂਟੈ ਮੋਹੇ। ਇੰਨਾ ਡਾਢਾ, ਇੰਨੀ ਪ੍ਰੇਮ ਦੀ ਪੱਕੀ ਡੋਰ ਹੈ। ਜਿਵੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ ਹੈ, ਕਹਿੰਦੇ ਹਨ ਕਿ ਜੇ ਸੰਸਾਰ ਦੀ ਮੋਹ ਮਮਤਾ ਦੀ ਡੋਰ ਦੇ ਨਾਲ ਇਹ ਜੀਵ ਤੈਨੂੰ ਬੰਨ ਦਈਏ ਤੇ ਫਿਰ ਕਿਵੇਂ ਛੁੱਟੇਗਾ? ਤੇ ਭਗਤ ਰਸਨਾ ਦੁਆਰਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਮਹਾਰਾਜ ਮੋਹ ਦੀ ਡੋਰ ਤੋਂ, ਜੰਜਾਲ ਤੋਂ ਛੁੱਟਣ ਦਾ ਤਾਂ ਆਪ ਨੇ ਸਾਨੂੰ ਤਰੀਕਾ ਦੱਸਿਆ, ਪਰ ਜਦੋਂ ਅਸੀਂ ਪ੍ਰੇਮ ਦੀ ਡੋਰ ਦੇ ਨਾਲ ਤੁਹਾਨੂੰ ਬੰਨ ਲਈਏ ਫਿਰ ਤੁਹਾਡੇ ਤੋਂ ਨਹੀਂ ਛੁੱਟਾ ਜਾਵੇਗਾ। ਤੁਸੀਂ ਮਹਾਰਾਜ ਕਿਹੜਾ ਯਤਨ ਕਰੋਗੇ? ਤੇ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਬਚਨ ਪਿੱਛੇ ਰੱਖ ਕਰਕੇ ਆਪਣੇ ਭਗਤਾਂ ਦੇ ਬਚਨ ਪਹਿਲਾਂ ਅੱਗੇ ਪਾਲਦੇ ਹੈ। ਬਹੁਤ ਇਤਿਹਾਸ ਦੇ ਵਿੱਚ ਐਸੇ ਸਾਖੀਆਂ ਤੇ ਪ੍ਰਮਾਣ ਹਨ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਬਿਰਧ ਦੀ ਲੱਜਿਆ ਰੱਖਦਾ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।